ਇੱਕ ਸਾਡੀ ਮਾਈ, ਇੱਕ ਸਾਡਾ ਭਰਾ, ਇੱਕ ਸਾਡੀ ਮਸ਼ੀਰਾ ਸੀ। ਅੱਛਾ ਤਿੰਨ ਜੀ ਉੱਥੇ ਸ਼ਹੀਦ ਹੋ ਗਏ। ਅਸੀਂ ਉਹਨਾਂ ਤੋਂ ਡਰਦੇ ਮਾਰੇ ਨਾ ਜੀ ਦਰਿਆ 'ਚ ਵੜ ਗਏ ਸੀ। ਅੱਛਾ ਦਰਿਆ 'ਚ ਇੱਕ ਬੰਦੇ ਨੇ ਸਾਡੇ ਵਿੱਚ ਬੰਦਾ ਜਿਹੜਾ ਸੀ ਉਦਾਂ ਦਾ ਸੀ ਲੋਗਰ, ਉਹਨੇ ਉਹਨਾਂ ਨੂੰ ਗਾਲ ਕੱਢ ਦਿੱਤੀ। ਉਹ ਮਗਰ ਵੜ ਕੇ ਉਹਨਾਂ ਨੇ ਫਿਰ ਉੱਥੇ ਜੋ ਉਹਨਾਂ ਤੋਂ ਹੋਇਆ ਫਿਰ ਕੀਤਾ ਸਾਰੇ, ਫਿਰ ਬਹੁਤ ਜੀ ਸ਼ਹੀਦ ਹੋਏ ਉੱਥੇ। ਕਿਹੜੀ ਜਗ੍ਹਾ ਤੁਸੀਂ ਦੱਸੀ ਹੈ ਵਾਕਿਆ? ਇਹ ਮੱਛੂਆਂ ਚੱਕ ਦੇ ਨਾਲ ਹੀ ਦਰਿਆ ਨਾਲ ਸਤਲੁਜ ਦਰਿਆ, ਸਤਲੁਜ ਦਰਿਆ ਭਾਈ ਤੁਹਾਡੇ ਤੋਂ ਵੱਡਾ ਸੀ? ਚੜਾਈ ਦੇ ਵਿੱਚ ਛੋਟਾ ਸੀ, ਛੋਟਾ ਸੀ ਸੱਕਾ ਭਾਈ ਤੁਹਾਡਾ? ਹਾਂਜੀ ਛੋਟਾ ਸੀ, ਛੋਟਾ ਅੱਖਾਂ ਦੇ ਸਾਹਮਣੇ ਸਾਰਿਆਂ ਦੇ। ਹਾਂਜੀ ਅੱਖਾਂ ਸਾਹਮਣੇ ਸੀ। ਪਾਣੀ ਇੱਕਦਮ ਦਰਿਆ ਸਤਲੁਜ ਦਰਿਆ ਸੀ, ਚੱਕਰ ਪਾਣੀ ਨਹੀਂ ਰਹਿ ਗਿਆ, ਦੇਖਿਆ ਹੀ ਨਹੀਂ। ਜੇ ਲਾਸ਼ਾਂ ਨਹੀਂ ਕਿਸੇ ਵੀ ਲੱਭੀਆਂ ਉੱਥੇ ਨਾ ਦੇਖਣ ਦਾ ਟਾਈਮ ਹੀ ਸੀ। ਕਿੰਨੀ ਕੁ ਉਮਰ ਸੀ ਭਾਈ ਦੀ? ਉਹ ਮੇਰਾ ਖਿਆਲ ਆ ਬੰਦੇ ਪੀਂਦਾ ਸੀ ਨਹੀਂ ਤਿੰਨਾਂ 4 ਸਾਲਾਂ ਦਾ। ਉਹ ਤਾਂ ਚੁੱਕਿਆ ਹੋਣਾ ਕਿਸੇ ਨੇ ਜਦੋਂ ਚੱਕੇ ਮਾਈ ਵਾਲੇ ਜਗ੍ਹਾ ਮਾਈ ਨੇ ਚੱਕਿਆ ਜਗ੍ਹਾ। ਮਾਈ ਫਿਰ ਮਾਈ ਤਾਂ ਉਹਨਾਂ ਨੇ ਸ਼ਹੀਦ ਕਰ ਦਿੱਤੀ ਨਾ, ਉਹਨਾਂ ਨੇ ਮਾਰੇ ਸ਼ਹੀਦ ਹੋ ਗਏ। ਹਾਂਜੀ ਮਾਈ ਵੀ ਸ਼ਹੀਦ ਹੋ ਗਈ। ਬੱਚੀ ਦੇ ਇੱਕ ਦੂਸਰੀ ਜਿਹੜੀ ਉਹ ਸਾਨੂੰ ਨਹੀਂ ਉਹਦਾ ਪਤਾ ਲੱਗਾ, ਅੱਲਾ ਜਾਣੇ ਉਹ ਸ਼ਹੀਦ ਹੋਈ ਆ ਜਾਂ ਉਹ ਡੁੱਬ ਗਈ ਹੈ ਪਾਣੀ ਦੇ ਵਿੱਚ। ਅਸੀਂ ਤੇਰੇ ਪੁੱਤ ਹਾਂ ਪੰਜਾਬ, ਤੂੰ ਸਾਨੂੰ ਯਾਦ ਰੱਖੀ। ਅਜ਼ਲ ਤੋਂ ਤੇਰੇ ਮੁਖ ਨੂੰ ਧੋਂਦੇ, 5 ਦਰਿਆਵਾਂ ਨੂੰ ਪੂਜਦੇ ਨਿਹਾਰਦੇ ਹੋਏ, ਤੇਰੇ ਹੜੱਪੇ ਦਿਆਂ ਬਲਦਾਂ ਦੇ ਖੁਰਾਂ ਨਾਲ ਤੁਰਦੇ, ਤੇਰੀ ਹਿੱਕ ਤੇ ਘੋੜੇ ਲੈ ਕੇ ਦੌੜਦੇ ਆਉਂਦੇ, ਆਰਿਆਵਾਂ ਦੇ ਹੱਲੇ ਅੱਗੇ ਡਿੱਗੇ ਹੋਏ ਐ ਮੇਰੇ ਪੰਜਾਬ। ਅਸੀਂ ਧਰਤੀ ਨੂੰ ਮਾਂ ਕਹਿਣ ਵਾਲੇ ਤੇ ਧੀ ਨੂੰ ਘਰ ਦੀਆਂ ਕੁੰਜੀਆਂ ਦੇਣ ਵਾਲੇ ਤੇਰੇ ਪੁੱਤ, ਬੇੜੀਆਂ ਦੇ ਮਲਾਹ, ਘੁੱਗੂ ਘੋੜੇ ਵੇਚਣ ਵਾਲੇ, ਮੁਸੱਲੀ ਤੇ ਕਟਾਣੇ ਅਖਵਾ ਕੇ ਡਾਢਿਆਂ ਅੱਗੇ ਨਸਲ ਦਰ ਨਸਲ ਵਿਕਣ ਵਾਲੇ ਮੇਰੇ ਪੰਜਾਬ। ਅਸੀਂ ਸਿਕੰਦਰ ਅੱਗੇ ਤੇਰੇ ਪੋਰਸ ਤੇ ਹਾਥੀਆਂ ਦੇ ਮੁਹਾਵਤ, ਅਕਬਰ ਸਾਵੇਂ ਤੇਰੇ ਦੁੱਲੇ ਦੇ ਕੰਮੀ ਯਾਰ, ਅਹਿਮਦ ਸ਼ਾਹ ਅਬਦਾਲੀ ਦੇ ਘੋੜਿਆਂ ਦੇ ਸਮਾਂ ਹੇਠ ਕਣਕਾਂ ਦੇ ਖੇਤ ਤੇ ਖਲਕਤ ਦੀਆਂ ਸਿਰੀਆਂ ਮਦੀਂਦੇ ਵੇਖਣ ਵਾਲੇ ਤੇਰੇ ਸਹਿਮੇ ਪੁੱਤ। ਅਸੀਂ ਤੇਰੇ ਰਣਜੀਤ ਦੀ ਚੜਤਲ ਤੇ ਚੇਲੀਆਂ ਵਾਲੀ ਦੀ ਹਾਰ ਦੇ ਗਵਾਹ। ਅਸੀਂ ਫਰੀਦ ਦੀ ਘਣੀ ਚੋਪੜੀ ਖਾਣ ਵਾਲਿਆਂ ਦੇ ਪੈਰਾਂ 'ਚ ਲਾਵਣ ਦੀ ਭੁੱਖ ਹੰਡਾਉਣ ਵਾਲੇ ਤੇਰੇ ਨਿਮਾਣੇ ਪੁੱਤ ਹੈ ਮੇਰੇ ਪੰਜਾਬ। ਅਸੀਂ ਤੇਰੇ ਨਾਨਕ ਦੇ ਮਰਦਾਨੇ, ਰਬਾਬ ਦੇ ਸੁਰਾਂ ਰਾਹੀਂ ਆਪਣੀ ਹੋਂਦ ਦੇ ਦੁੱਖ ਰੋਣ ਵਾਲੇ। ਅਸੀਂ ਤੇਰੇ ਨੀਲੇ ਦੇ ਅਸਵਾਰ ਦੇ ਮਿੱਤਰ ਪਿਆਰੇ, ਕਲਗੀ ਵਾਲੇ ਦੇ ਨਾਂ ਝੁਕਣ ਵਾਲੇ ਸਰਦਾਰ ਸੋਹਣਿਆ। ਅਸੀਂ ਮੁਗਲਾਂ ਦੇ ਨਾਬਰ, ਅਸੀਂ ਗੋਰੇ ਦੇ ਬਾਗੀ ਤੇਰੇ ਸ਼ਿੰਦੇ ਪੁੱਤ। 12 ਵਿੱਚ ਖਰਲ ਤੇ ਫਤਿਆਨੇ ਦੇ ਇਸ਼ਾਰੇ ਤੇ ਮਰ ਮਿਟਣ ਵਾਲੇ। ਅਸੀਂ ਤੇਰੇ ਭਗਤ ਤੇ ਯਾਰ ਪਿਆਰੇ, ਤੇਰੇ ਸਰਾਬੇ ਰਾਮ ਮੁਹੰਮਦ ਸਿੰਘ ਦੇ ਵੀਰ। ਅਸੀਂ ਤੇਰੇ ਵਾਰਿਸ ਦੀ ਸਹੁੰ ਚੁੱਕ ਕੇ ਕਟਹਿਰੇ ਖਲੋਣ ਵਾਲੇ ਤੇਰੇ ਸ਼ਿੰਦੇ ਪੁੱਤ। ਪਰ ਅਸੀਂ ਤੇਰੇ ਮੁਜਰਮ, ਤੇਰੇ ਦੇਵਨਦਾਰ ਵੀ, ਤੇਰੀ ਹਿੱਕ ਤੇ ਵੰਡੀਆਂ ਪਾਉਣ ਵਾਲੇ ਤੇਰੇ ਮਤਰੇਏ ਪੁੱਤ, ਕਿਰਪਾਨਾਂ ਤੇ ਤਲਵਾਰਾਂ ਨਾਲ ਤਖਤ ਹਜ਼ਾਰੇ ਉਜਾੜਨ ਵਾਲੇ, ਗ੍ਰੰਥ ਤੇ ਕੁਰਾਨ ਨਾਲ ਤੇਰੀ ਜੰਨਤ ਮਿੰਨਣ ਵਾਲੇ, ਤੇਰੇ ਅੰਮ੍ਰਿਤ ਪਾਣੀਆਂ 'ਚ ਮੋਹਰਾਂ ਘੋਲਣ ਵਾਲੇ, ਤੇਰੇ ਸ਼ਰਬਤ ਖੂਹਾਂ 'ਚ ਜ਼ਹਿਰ ਡੋਲਣ ਵਾਲੇ, ਧੀਆਂ ਤੇ ਭੈਣਾਂ ਨੂੰ ਹੱਥੀਂ ਖੂਹਾਂ 'ਚ ਸੁੱਟਣ ਵਾਲੇ ਤੇਰੇ ਪੁੱਤ। ਘਰਾਂ 'ਚੋਂ ਤੁਰਦੇ ਵੇਲੇ 5 ਕਲਿਆਣਾਂ ਨੂੰ ਕਿੱਲਿਆਂ ਤੇ ਕੁਰਲਾਉਂਦਿਆਂ, ਬਲਦਾਂ ਨੂੰ ਗੱਡਿਆਂ 'ਚ ਜੋੜ ਤੁਰ ਆਏ ਸੀ ਤੇਰੇ ਪਰਦੇਸੀ ਪੁੱਤ ਨਿਮਾਏ। ਬੁੱਢੀਆਂ ਮਾਵਾਂ ਤੇ ਪਿਓਆਂ, ਦਾਦੀਆਂ ਦਾਦਿਆਂ ਨੂੰ ਜੀਵਨ ਤੋਂ ਭਾਰਾ ਸਮਝ ਕੇ ਰਾਹਾਂ 'ਚ ਸੁੱਟ ਤੁਰੇ ਤੇਰੇ ਜਾਏ। ਫਸਲਾਂ 'ਚ ਲੁਕੇ ਹੋਏ ਲੱਭ ਲੱਭ ਵੱਢਣ ਵਾਲੇ ਤੇਰੇ ਪਾਣੀਆਂ ਦੇ ਜਾਏ। ਧੀਆਂ ਤੇ ਭੈਣਾਂ ਨੂੰ ਲਾਲ ਜੀਬੇ ਜਨੌਰਾਂ ਦੇ ਸਪੁਰਦ ਕਰਕੇ ਹੁੱਕੇ ਸੰਭਾਲ ਲਿਆਉਣ ਵਾਲੇ ਤੇਰੇ ਸੂਰਮੇ। ਆਦਰਸ਼ਾਂ ਦੇ ਝੰਡੇ ਉੱਤੇ ਇਨਸਾਨੀਅਤ ਦਾ ਖੂਨ ਮਲ ਕੇ ਤੁਰਨ ਵਾਲੇ ਤੇਰੇ ਸਿਆਣੇ ਪੁੱਤ। ਹਾਏ ਮੇਰੇ ਪੰਜਾਬ, ਮੇਰੇ ਪੰਜਾਬ। ਤੇਰਿਆਂ ਉਹਨਾਂ ਪਿੰਡਾਂ ਨੂੰ ਅੱਜ 70 ਸਾਲ ਬਾਅਦ ਵੀ ਜੰਨਤ ਵਾਂਗ ਚੇਤੇ ਰੱਖਦੇ ਆਂ, ਜਿਨ੍ਹਾਂ ਨੂੰ ਕਦੀ ਛੱਡਦਿਆਂ ਹੋਏ ਰੋਣ ਦਾ ਸਮਾਂ ਵੀ ਨਹੀਂ ਸੀ ਮਿਲਿਆ। ਅੱਜ ਵੀ ਆਜ਼ਾਦੀ ਨੂੰ ਉਜਾੜੇ ਹੀ ਕਹਿੰਦੇ ਹਾਂ ਮੇਰੇ ਪੰਜਾਬ। ਅੱਜ ਵੀ ਘਰ ਮਕਤਲ ਦੀ ਤਰ੍ਹਾਂ ਹੀ ਲੱਗਦਾ ਏ।
ਅੱਜ ਵੀ ਦੇਸ਼ ਉਹ ਜੰਮਣ ਭੋਏ ਕਿ ਜਿਸ ਨੂੰ ਜਾਣ ਦੇ ਰਸਤੇ ਤੇ ਕੰਡਿਆਲੀ ਤਾਰ ਉੱਗੀ ਹੈ। ਮੇਰੇ ਪਿਆਰੇ ਪੰਜਾਬ, ਤੂੰ ਸਾਨੂੰ ਯਾਦ ਰੱਖੀ। ਅਸੀਂ ਤੇਰੇ ਮਤਰੇਏ ਪੁੱਤ ਤੈਨੂੰ ਇੱਕ ਦਿਨ ਪੂਰੇ ਦਾ ਪੂਰਾ ਦੇਖਾਂਗੇ। ਆਪਣੇ ਹੱਥ ਦੀਆਂ ਰੇਖਾਵਾਂ ਤੇ ਤੇਰਾ ਨਕਸ਼ਾ ਉਲੀਕਾਂਗੇ। ਤੇਰੇ ਦਰਿਆਵਾਂ ਨੂੰ ਤੇਰੀ ਪਵਿੱਤਰਤਾ ਮੋੜਾਂਗੇ ਤੇ ਤੇਰੇ ਮੁਖ ਤੋਂ ਲਹੂ ਦੇ ਛਿੱਟੇ ਧੋ ਦਿਆਂਗੇ। ਅਸੀਂ ਤੇਰੇ ਪੁੱਤ ਹਾਂ ਪੰਜਾਬ, ਤੂੰ ਸਾਨੂੰ ਯਾਦ ਰੱਖੀ। ਲੋ ਜੀ ਦੋਸਤੋ, ਚੈਨਲ ਐਕਸੀ ਪੰਜਾਬ ਦੇ ਨਾਲ ਪ੍ਰੋਫੈਸਰ ਤਾਰਕ ਗੁੱਜਰ, ਪ੍ਰੋਫੈਸਰ ਅਹਿਮਦ ਅਬਦੁੱਲਾ ਤੇ ਪ੍ਰੋਫੈਸਰ ਅੱਲਾ ਬਖਸ਼ ਖੋਸਾ ਤੁਹਾਡੇ ਸਾਹਮਣੇ ਹਾਜ਼ਰ ਨੇ। ਅੱਜ ਫਿਰ ਸਾਡੀ ਮਹਿਫਲ ਹੈ ਹੁਸ਼ਿਆਰਪੁਰੀਆਂ ਦੇ ਨਾਲ। ਤਿੰਨ ਬਜ਼ੁਰਗਾਂ ਦੇ ਨਾਲ ਮਹਿਫਲ ਹੈ, ਜਿਹੜੇ ਤਿੰਨੋਂ ਹੀ ਭਰਾ ਵੀ ਹੈ ਤੇ ਯਾਰ ਵੀ ਆ ਆਪਸ ਵਿੱਚ। ਬੜੀ ਗੱਲ ਪਤਾ ਹੀ ਲੱਗਿਆ ਵੀ ਸਾਰੀ ਦਿਹਾੜੀ ਵੀ ਇਕੱਠੇ ਰਹਿੰਦੇ ਆ ਤੇ ਕੋਸ਼ਿਸ਼ ਕਰਦੇ ਆ ਵੀ ਰਾਤ ਦੇਰ ਤੱਕ ਵੀ ਇੱਕ ਦੂਜੇ ਦੇ ਨੇੜੇ ਨੇੜੇ ਰਹਿਣ। ਤੇ ਇਹ ਬਹੁਤ ਮਿਸਾਲ ਹੈ ਸਾਡੇ ਵਾਸਤੇ। ਬਜ਼ੁਰਗ ਸਭ ਤੋਂ ਬੜੇ ਭਾਈ ਹੈ ਚੌਧਰੀ ਅਤਾਬ ਮੁਹੰਮਦ, ਅਲੀ ਮੁਹੰਮਦ, ਉਸ ਤੋਂ ਬਾਅਦ ਚੌਧਰੀ ਅਲੀ ਮੁਹੰਮਦ ਤੇ ਚੌਧਰੀ ਨੂਰ ਮੁਹੰਮਦ। ਤੇ ਅਸੀਂ ਬੈਠੇ ਹਾਂ ਇਸ ਵੇਲੇ ਚੱਕ ਨੰਬਰ 114 ML, ਤਹਿਸੀਲ ਕਰੋਲ ਲਾਲੀਸਨ, ਜ਼ਿਲ੍ਹਾ ਲਈਆ, ਪੁਰਾਣਾ ਜ਼ਿਲ੍ਹਾ ਮੁਜ਼ੱਫਰਗੜ੍ਹ, ਪਾਕਿਸਤਾਨ ਬਣਨ ਤੋਂ ਪਹਿਲੇ। ਤੇ ਪਿੰਡ ਇਹਨਾਂ ਦਾ ਹੈਗਾ ਬਛੂਆ, ਤਹਿਸੀਲ ਗੜਸ਼ੰਕਰ, ਹਿੰਦੁਸਤਾਨ ਦਾ ਪਿੰਡ ਜਿਹੜਾ ਪਿੰਡ ਬਛੂਆ, ਤਹਿਸੀਲ ਗੜਸ਼ੰਕਰ ਤੇ ਜ਼ਿਲ੍ਹਾ ਹੁਸ਼ਿਆਰਪੁਰ। ਤੇ ਰੋਪੜ ਦੇ ਨੇੜੇ ਪਿੰਡ ਸੀ। ਅਸੀਂ ਆਪ ਇਹਨਾਂ ਕੋਲ ਪੁੱਛਦੇ ਆ, ਪਹਿਲੇ ਚੌਧਰੀ ਨੂਰ ਮੁਹੰਮਦ ਤੋਂ ਅਸੀਂ ਸ਼ੁਰੂ ਕਰਦੇ ਆ ਵੀ ਕਿੱਦਾਂ ਦਾ ਪਿੰਡ ਸੀ ਤੁਹਾਡਾ? ਪਿੰਡ ਸਾਡੇ ਵਿੱਚ ਬਹੁਤ ਥੋੜੇ ਘਰ ਸੀ। ਅੱਛਾ, ਕਿਉਂਕਿ ਪਹਿਲਾਂ ਆ ਚੁੱਕੇ ਸੀ ਨਾ ਸਾਰੇ ਦਰਿਆ ਬੁਰਦਰ ਹੋ ਕੇ। ਅੱਛਾ, ਚੱਕ ਸਾਡਾ ਇੱਧਰ ਆ ਗਿਆ ਸੀ 45 12 L 12 ਫਿਰਦੌਸ ਚੀਚਾ ਬਦਨੀ ਜ਼ਿਲ੍ਹਾ ਸਾਹੀਵਾਲ। ਇਹ ਜਦੋਂ 12 ਬਾਅਦ ਹੋਈਆਂ ਉਦੋਂ ਆ ਗਏ? ਜਦ ਉਦੋਂ ਆ ਗਿਆ ਸੀ, ਉਦੋਂ ਆ ਗਿਆ ਸੀ। ਉੱਥੇ ਸਿਰਫ 8-9 ਘਰ ਸੀ ਜਿਹੜੇ ਆਇਆ ਵਿੱਚ ਰਹਿੰਦੇ ਸੀ। ਉਹ ਆਏ ਇਨਕਲਾਬ ਦੇ ਵਿੱਚ, ਜਦੋਂ ਪਾਕਿਸਤਾਨ ਬਣੇ। ਅਸੀਂ ਇਨਕਲਾਬ ਦੇ ਵਿੱਚ ਹੀ ਆਏ। ਠੀਕ ਹੈ। ਫਿਰ ਇਹ ਕੀਤਾ ਵੀ 8 ਦਿਨ ਅਸੀਂ ਬੈਠੇ ਰਹੇ ਆਪਣੇ ਰਕਬੇ ਦੇ ਵਿੱਚ ਦਰਿਆ ਦੇ ਕਿਨਾਰੇ ਤੇ। 8ਵੇਂ ਦਿਨ ਸਾਡੇ ਤੇ ਹਮਲਾ ਹੋ ਗਿਆ। ਅੱਛਾ, ਹਮਲਾ ਹੋ ਗਿਆ। ਉੱਥੇ ਸਾਡੇ ਆਪਣੇ ਜਿਹੜੇ ਜ਼ਾਤੀ 3 ਜੀ ਸੀ ਨਾ ਜੀ, ਉਹ ਸ਼ਹੀਦ ਹੋ ਗਏ। ਅੱਛਾ, ਇੱਕ ਸਾਡੀ ਮਾਈ, ਇੱਕ ਸਾਡਾ ਭਰਾ, ਇੱਕ ਸਾਡੀ ਮਸੀਰਾ ਸੀ। ਅੱਛਾ, 3 ਜੀ ਉੱਥੇ ਸ਼ਹੀਦ ਹੋ ਗਏ। ਅਸੀਂ ਉਹਨਾਂ ਤੋਂ ਡਰਦੇ ਮਾਰੇ ਨਾ ਜੀ ਦਰਿਆ 'ਚ ਵੜ ਗਏ। ਅੱਛਾ, ਦਰਿਆ 'ਚ ਇੱਕ ਬੰਦੇ ਨੇ ਸਾਡੇ ਵਿੱਚ ਬੰਦਾ ਜਿਹੜਾ ਸੀ ਉਹ ਉਦਾਂ ਦਾ ਸੀ ਲੋਕਲ, ਉਹਨੇ ਉਹਨਾਂ ਨੂੰ ਗਾਲ ਕੱਢ ਦਿੱਤੀ। ਉਹ ਮਗਰ ਵੜ ਕੇ ਉਹਨਾਂ ਨੇ ਫਿਰ ਉੱਥੇ ਜੋ ਉਹਨਾਂ ਤੋਂ ਹੋਇਆ ਫਿਰ ਕੀਤਾ ਸਾਰੇ ਤੇ ਬਹੁਤ ਜੀ ਸ਼ਹੀਦ ਹੋਏ ਉੱਥੇ। ਤੁਸੀਂ ਦੱਸੀ ਵਾਕਿਆ? ਇਹ ਬਛੂਆ ਚੱਕ ਦੇ ਨਾਲ ਹੀ ਦਰਿਆ ਨੇ ਸਤਲੁਜ ਦਰਿਆ, ਸਤਲੁਜ ਦਰਿਆ ਭਾਈ ਤੁਹਾਡੇ ਤੋਂ ਵੱਡਾ ਸੀ? ਚੜਾਈ ਦੇ ਵਿੱਚ ਛੋਟਾ ਸੀ, ਛੋਟਾ ਸੀ, ਸਕਾ ਭਾਈ ਤੁਹਾਡਾ? ਹਾਂਜੀ, ਛੋਟਾ ਸੀ। ਛੋਟਾ ਅੱਖਾਂ ਦੇ ਸਾਹਮਣੇ ਸਾਰਿਆਂ ਦੇ? ਹਾਂਜੀ, ਅੱਖਾਂ ਦੇ ਸਾਹਮਣੇ ਸੀ। ਪਾਣੀ ਇੱਕਦਮ ਦਰਿਆ ਸਤਲੁਜ ਦਰਿਆ ਸੀ, ਚੱਕ ਪਾਣੀ ਨਹੀਂ ਰਹਿ ਗਿਆ। ਦੇਖਿਆ ਹੀ ਨਹੀਂ ਜੇ ਲਾਸ਼ਾਂ ਨੇ ਕਿਸੇ ਵੀ ਲੱਭੀਆਂ ਨਾ ਦੇਖਣ ਦਾ ਟਾਈਮ ਹੀ ਸੀ। ਕਿੰਨੀ ਕੁ ਉਮਰ ਸੀ ਭਾਈ ਦੀ? ਉਹ ਮੇਰਾ ਖਿਆਲ ਆ ਰੋਂਦੇ ਪੀਂਦਾ ਸੀ। ਨਹੀਂ, ਤਿੰਨ 4 ਸਾਲਾਂ ਦਾ। 4 ਸਾਲ ਉਹ ਤਾਂ ਚੁੱਕਿਆ ਹੋਣਾ ਕਿਸੇ ਨੇ ਜਦੋਂ ਚੱਕੇ ਮਾਈ ਨੇ ਚੱਕਿਆ ਸੀਗਾ। ਮਾਈ ਫਿਰ ਮਾਈ ਤਾਂ ਉਹਨਾਂ ਨੇ ਸ਼ਹੀਦ ਕਰ ਦਿੱਤੀ ਨਾ, ਉਹਨਾਂ ਨੇ ਮਾਰੇ ਜੋ ਸ਼ਹੀਦ ਹੋ ਗਏ। ਮਾਈ ਵੀ ਸ਼ਹੀਦ ਹੋ ਗਈ। ਬੱਚੀ ਦੇ ਇੱਕ ਦੋਸਤੀ ਜਿਹੜੀ ਉਹ ਸਾਨੂੰ ਨਹੀਂ ਉਹਦਾ ਪਤਾ ਲੱਗਾ, ਅੱਲਾ ਜਾਣੇ ਉਹ ਸ਼ਹੀਦ ਹੋਈ ਆ ਜਾਂ ਉਹ ਡੁੱਬ ਗਈ ਹੈ ਪਾਣੀ ਦੇ ਵਿੱਚ। ਯਾਨੀ ਹੁਣ ਉਹ ਅਲਮਤ ਮਸਲਾ ਸੁਣਨ ਦੇ ਨਾਲ ਪਤਾ ਲੱਗਦਾ 3 ਜੀ ਸ਼ਹੀਦ ਆ ਉਹ, ਕਿਉਂਕਿ ਆਪਣੇ ਦੀਨ ਦੀ ਖਾਤਰ ਲੁਕਦੇ ਫਿਰਦੇ ਸੀ ਤੇ ਉਹ ਮਗਰੋਂ ਹਮਲਾ ਹੋ ਗਿਆ। ਹਮਲਾਉਣ ਤੋਂ ਫਿਰ ਅਸੀਂ ਉੱਥੋਂ ਦਰਿਆ ਟੱਪ ਗਏ। ਦਰਿਆ ਟੱਪ ਕੇ ਅਗਲੇ ਪਾਸੇ ਅਸੀਂ ਆਪਣੇ ਰਿਸ਼ਤੇਦਾਰ ਬੈਠੇ ਜ਼ਿਲ੍ਹਾ ਅੰਬਾਲੇ ਦੇ ਵਿੱਚ। ਅੱਛਾ, ਜ਼ਿਲ੍ਹਾ ਅੰਬਾਲੇ ਦੇ ਵਿੱਚ ਆਪਣੇ ਰਿਸ਼ਤੇਦਾਰ ਬੈਠੇ ਸੀ। ਸਾਡਾ ਫੁੱਫੜ ਸੀ, ਉਹਦੇ ਕੋਲ ਚਲੇਗਾ। ਅੱਛਾ, ਉੱਥੇ ਰਹੇ 3 ਦਿਨ। ਅੱਛਾ, 3 ਦਿਨ ਉੱਥੇ ਰਹੇ। 3 ਦਿਨਾਂ ਦੇ ਪਿੱਛੋਂ ਵੀ ਇਲਾਕਾ ਸਾਡਾ ਉੱਠ ਕੇ ਤੁਰ ਜਾ। ਉਹ ਤਾਂ ਟੁਰੇ ਫਿਰ ਗੱਡੇ ਛੱਡੇ ਲੈ ਕੇ ਆਪਣਾ ਸਮਾਨ ਲੱਦ ਕੇ ਜੇ ਲੱਦ ਕੇ ਟੁਰੇ ਉਹ। ਫਿਰ ਅਸੀਂ ਉੱਥੇ ਤੇ 12-13 ਦਿਨਾਂ ਦੇ ਵਿੱਚ ਲੁਧਿਆਣੇ ਕੈਂਪ 'ਚ ਪਹੁੰਚ ਗਏ।
ਲੁਧਿਆਣਾ ਸ਼ਹਿਰ ਪਹੁੰਚ ਹਾਂ ਲੁਧਿਆਣਾ ਸ਼ਹਿਰ ਦੇ ਕੈਂਪ ਦੇ ਵਿੱਚ ਨਾ ਜੀ ਆਪ ਉੱਥੇ ਕੈਂਪ ਲੱਗਿਆ ਸੀ ਨਾ ਮੁਸਲਮਾਨਾਂ ਦਾ, ਉੱਥੇ ਗੱਡੀ ਦੇ ਸਟੇਸ਼ਨ ਦੇ ਉੱਤੇ ਉੱਥੇ ਅਸੀਂ ਪਹੁੰਚ ਗਏ ਹਾਂ। ਉੱਥੇ ਤੇ ਅਸੀਂ ਫਿਰ ਜਿਹੜੀਆਂ ਸਾਤੋਂ ਇੱਕ ਦੋ ਗੱਡੀਆਂ ਪਹਿਲਾਂ ਨਿਕਲੀਆਂ ਉਹ ਤਾਂ ਰਾਹ ਵਿੱਚ ਸ਼ਹੀਦ ਕਰ ਦਿੱਤੀਆਂ, ਉਹ ਤਾਂ ਨਿਕਲ ਕੋਈ ਨਹੀਂ ਦਿੱਤੀ। ਫਿਰ ਗੱਡੀ ਜਿਹੜੀ ਸਾਡੀ ਗੱਡੀ ਸੀ ਉਹ ਮਾਲ ਗੱਡੀ ਸੀ, ਹਾਲਾਂਕਿ ਸਵਾਰੀ ਗੱਡੀ ਨਹੀਂ ਸੀ, ਮਾਲ ਗੱਡੀ ਸੀ ਛਕੜੇ। ਉਹ ਬਾਮ ਇੰਨੀ ਸੀ ਵੀ ਜਿਹੜਾ ਖੜਾ ਹੈ ਉਹ ਖੜਾ ਹੀ ਆ, ਜਿਹੜਾ ਕੋਈ ਬੈਠਾ ਨੂੰ ਬਹੁਤ ਔਖਾ ਹੋ ਗਿਆ। ਫਿਰ ਰਾਹ ਦੇ ਵਿੱਚ ਉਹ ਵੀ ਗੱਡੀ ਡੱਕੀ ਇਹਨਾਂ ਨੇ। ਅੰਮ੍ਰਿਤਸਰ ਆ ਕੇ ਅੱਲਾਹ ਤਾਲਾ ਨੇ ਸਬਬ ਜੋੜਿਆ, ਇੱਕ ਮੁਸਲਮਾਨ ਸਾਡਾ ਫੌਜੀ ਵਿੱਚ ਸੀ। ਅੱਛਾ ਉਹ ਫੌਜੀ ਉਹਦੇ ਕੋਲ ਡਰਾਈਵਰ ਦੇ ਕੋਲ ਪਹੁੰਚ ਗਿਆ। ਉਹਨੇ ਕਿਹਾ ਗੱਡੀ ਤੋੜਨਾ ਤਾਂ ਤੋੜ ਲਾ, ਜੇ ਨਹੀਂ ਤੋੜਨੇ ਤੇ ਮੇਰੇ ਕੋਲ ਸਮਾਨ ਹੈਗਾ, ਮੈਂ ਤੈਨੂੰ ਮਾਰ ਦੇਣਾ, ਗੱਡੀ ਮੈਂ ਲੈ ਜਾਣੀ। ਫਿਰ ਉਹਨੇ ਗੱਡੀ ਉੱਥੇ ਤੇ ਤੋੜ ਲਈ, 2 ਘੰਟੇ ਇੰਤਜ਼ਾਰ ਕੀਤਾ ਉਹਨੇ, ਪਿੱਛੋਂ ਕੋਈ ਆਉਣ ਸ਼ਹਿਰ ਦੇ ਬਾਹਰ ਜਾ ਕੇ ਹਮਲਾ ਕਰਨ ਵਾਲੇ ਤੇ ਉਹਨਾਂ ਨੇ ਫਿਰ ਉੱਥੇ ਦੇ ਉਹ ਡਰਾਈਵਰ ਨੇ ਫਿਰ ਗੱਡੀ ਤੋੜ ਲਈ, ਤੋੜ ਕੇ ਲਿਆਂਦੀ। ਫਿਰ ਪਹੁੰਚੇ ਅਸੀਂ ਲਾਹੌਰ ਪਹੁੰਚ ਆਣ ਕੇ ਫਿਰ ਉੱਥੇ ਬੈਠੇ ਥੋੜੀ ਜਿਹਾ ਟਾਈਮ, ਉਹ 3-4 ਘੰਟੇ ਉੱਥੇ ਬੈਠੇ ਰਹੇ, ਕਿਉਂਕਿ ਅੱਗੇ ਗੱਡੀਆਂ ਦਾ ਨਿਜ਼ਾਮ ਚੱਲਣਾ ਸੀ ਤੇ ਵੈਸੇ ਹੀ ਜੀਤਾਵਤ ਨਹੀਂ ਪਹੁੰਚਣਾ ਸੀ। ਫਿਰ ਉੱਥੇ ਤੇ ਗੱਡੀ ਵਿੱਚ ਜੀਤਾਵਤ ਨਹੀਂ ਆਏ ਆ, ਦਿਨ ਛਿਪ ਦੇਣਾ ਜੀਤਾਵਤ ਨਹੀਂ ਆਏ। ਸਾਡੇ ਬਾਲ ਸਾਹਿਬ ਨੂੰ ਇੰਨਾ ਨਹੀਂ ਸੀ ਪਤਾ ਲੱਗਦਾ ਵੀ ਅੱਗੇ ਹਾਲਾਂ ਕਿੱਥੇ ਰਹਿ ਕੇ ਗਏ ਸੀ ਤੇ ਹੁਣ ਕਿੱਧਰ ਨੂੰ ਜਾਣਾ, ਕਿਉਂਕਿ ਇੱਕ ਤੇ ਪਿਛਲੇ ਜਿਹੜੇ ਸ਼ਹੀਦ ਹੋਏ ਸੀ ਵਾਕਿਆ ਦੇਖਣ ਦੇ ਉਹ ਫਿਰ ਉੱਥੇ ਸਟੇਸ਼ਨ ਤੇ ਪੈ ਰਹੇ ਰਾਤ, ਦਿਨ ਤੋਂ ਉੱਠ ਕੇ ਸਵੇਰੇ ਸੂਰਜ ਨਿਕਲਿਆ। ਫਿਰ ਉਹਨਾਂ ਦੇ ਕੋਈ ਆਵਾਜ਼ ਕਾਇਮ ਹੋਏ, ਉਹਨਾਂ ਨੇ ਕਿਹਾ ਵੀ ਇਸ ਪਾਸੇ ਤੇ ਚਲੋ ਹੁਣ ਰਸਤਾ ਜਾਂਦਾ। ਫਿਰ ਪਹੁੰਚੇ ਆਪਣੇ ਪਿੰਡ ਪਹੁੰਚ ਉੱਥੇ ਆਪਣਾ ਤਾਇਆ ਜੀ ਸੀ ਬੱਚੇ, ਉਹਨਾਂ ਦੇ ਕੋਲ ਚਲੇ ਗਏ। ਉੱਥੇ ਗਏ ਉਸ ਤੋਂ ਪਿੱਛੇ ਸਾਨੂੰ ਫਿਰ ਕੋਈ ਦੁੱਖ ਤਕਲੀਫ ਨਹੀਂ। ਫਿਰ ਅਸੀਂ ਇੰਜੀ ਸੀਗੇ ਵੀ ਜਿਵੇਂ ਘਰ ਹੁੰਦੇ। ਅਸੀਂ ਜਦ ਪਹੁੰਚੇ ਉੱਥੇ ਤਾਂ ਅਸੀਂ ਗਲੋਂ ਵੀ ਨੰਗੇ ਸੀਗੇ, ਸਿਰਫ ਉਹ ਕੱਛੇ ਜਿਹਾ ਪਾਇਆ ਸੀ, ਕਿਉਂਕਿ ਦਰਿਆ ਦੇ ਵਿੱਚ ਪਾਣੀ ਦੇ ਕੱਪੜਿਆਂ ਨਾਲ ਡੁੱਬਦੇ ਸੀ, ਕੱਪੜੇ ਲਾ ਕੇ ਛੋੜ ਦਿੱਤੇ ਕਿ ਗਲੋਂ ਵੀ ਨੰਗੇ ਸੀਗੇ, ਤੇੜੋਂ ਵੀ ਨੰਗੇ, ਉਹ ਕੱਛੇ ਜਿਹਾ ਪਾਇਆ ਸੀ ਇਹਨਾਂ ਨੇ। ਤੇ ਫਿਰ ਉੱਥੇ ਤਾਈ ਜੀ ਨੇ ਤੇ ਫਿਰ ਉਦੋਂ ਸੱਦਿਆ ਦਰਜੀ ਨੂੰ, ਸੱਦ ਕੇ ਤਾਂ ਉਹਨੇ ਕਿਹਾ ਉਹਦਾ ਕੱਪੜੇ ਚਾਦਰਾਂ ਪਵਾ ਤੇ ਕੱਪੜੇ ਛਾਪੜੇ ਪਵਾ ਕੇ ਫਿਰ ਉਹਨੇ ਸਾਡੇ ਤੇ ਬੜੀ ਨਿਗਰਾਨੀ ਰੱਖੀ ਆ। ਮਸਲਾ ਕੋਈ ਦੁੱਖ ਤਕਲੀਫ ਨਾ ਹੋਵੇ, ਉਹਨਾਂ ਨੇ ਹੋਣ ਦਿੱਤੀ ਹੀ ਨਹੀਂ। ਅੱਛਾ ਇਹ ਦੱਸੋ ਕਿ ਉਦੋਂ ਜਦੋਂ ਹਮਲਾ ਹੋਇਆ ਤੇ ਉਹ ਪਿੰਡ ਦੇ ਹੀ ਲੋਕ ਸੀਗੇ? ਨਹੀਂ ਸਾਡੇ ਜਮਾਤ ਦੇ ਜਿਹੜੇ ਲੋਕ ਹੋਏ ਬੰਦੇ, ਅੱਛਾ ਬੰਦਾ ਨਹੀਂ ਬੰਦਾ ਤੇ ਕਮੇ ਨਹੀਂ ਸੀ ਕਰਦਾ, ਪਾਸੇ ਦੇ ਸੀਗੇ ਉਹ ਤਾਂ ਲੁੱਚੇ ਨਫੰਗੇ ਜਿਹੜੇ ਸੀ ਨਾ ਉਹ ਮੌਕਾ ਖਾਨਦਾਨੀ ਬੰਦੇ ਸੀ, ਘਰ ਲੁੱਚੇ ਲਫੰਗੇ ਆ ਜਿਹੜਾ ਖਾਨਦਾਨੀ ਬੰਦਾ। ਅੱਛਾ ਅੰਦਾਜ਼ਾ ਤੁਹਾਡਾ ਹੈ ਕਿ ਕਿੰਨੇ ਕੁ ਲੋਕ ਉੱਥੇ ਦਰਿਆ ਦੇ ਵਿੱਚ ਮੌਕੇ ਤੇ ਉਦੋਂ ਸ਼ਹੀਦ ਹੋਏ ਹੋਣਗੇ? ਉਹਨਾਂ ਦੇ ਵਿੱਚੋਂ ਬਸ ਵਧੀਆ ਨਿਕਲੇ, ਨਹੀਂ ਤਾਂ ਸਾਰੇ ਜ਼ਿਆਦਾ ਸ਼ਹੀਦ ਉੱਤੇ ਹੋ ਗਏ। ਹਾਂ ਤੁਸੀਂ ਬਾਹਰ ਖੜੇ ਸੀਗੇ ਦਰਿਆ ਦੇ ਜਿਹੜੇ ਸਾਹਮਣੇ ਤੁਹਾਡੇ ਸਾਰੇ ਦੇਖਿਆ? ਸਾਡੇ ਇੱਥੇ ਸਾਰਾ ਮੰਦਰ ਦੇਖਿਆ ਨਾ ਜੀ ਅਸੀਂ। ਤੁਹਾਡੀ ਉਮਰ ਕਿੰਨੀ ਸੀ ਉਦੋਂ ਅੰਦਾਜ਼ਾ? ਮੋਰੀ ਉਮਰ ਉਦੋਂ ਬਸ ਇਹੋ ਹੋਣੀ ਕੋ 10 ਸਾਲਾਂ ਦੀ ਹੋਣੀ। ਤੁਸੀਂ ਚਾਚਾ ਜੀ? ਮੈਂ ਇਹ 3 ਸਾਲ ਬੜਾ। ਤੁਸੀਂ 3 ਸਾਲ ਤੁਹਾਨੂੰ ਤਾਂ ਚੰਗਾ ਹੋਸ਼ ਹੋਣਾ ਉਦੋਂ। ਇੰਨੀ ਸਾਡੀ ਛੋਟੀ ਬੜੀ 15-16 ਸਾਲ ਦੇ ਸੀਗੇ ਤੁਸੀਂ ਉਦੋਂ? ਸ਼ਾਦੀ ਹੋਈ ਸੀ ਕਿ ਨਹੀਂ ਇੱਧਰ ਆ ਕੇ ਹੋਈ? ਸ਼ਾਦੀ ਹੋ ਗਈ ਜੀ ਬਚਪਨ ਵਿੱਚ। ਬਚਪਨ ਵਿੱਚ ਸ਼ਾਦੀ ਹੋ ਗਈ। ਦੋ ਤਰਾਵਾ ਬਸ ਹੋਇਆ ਉਦੋਂ ਹੀ ਬਸ ਇੱਧਰ ਆ ਗਏ, ਉਦੋਂ ਹੀ ਆ ਗਏ ਬਸ ਦਿਹਾੜੀ ਦਾ ਪਿੱਛੋਂ। ਉਦੋਂ ਹੀ ਆ ਗਏ। ਬਸ ਇਹ ਤੁਸੀਂ ਆਪ ਪਾਣੀ ਤੋਂ ਤੈਰ ਕੇ ਨਿਕਲੇ ਜਾਂ ਕਿਸੇ ਨੇ ਫਿਰ ਮਦਦ ਕੀਤੀ? ਜਿਹੜੀ ਚਲੀ ਗਈ ਸੀ ਫਿਰ ਬੇੜੀ ਪਾਰ ਹੋ ਗਈ। ਅੱਛਾ ਬੇੜੀ ਸੀ, ਬੇੜੀ ਸੀ ਪਾਲੇ ਪਾਸੇ ਖੜੀ, ਉਹ ਦਰਿਆ ਦੇ ਵਿੱਚੋਂ ਫਿਰ ਉਹ ਆਈ। ਬੰਦੇ ਨਿਕਲ ਗਏ ਸੀ ਜਮਾਪਾਨ ਅਕਸਰ, ਜਮਾਪਾਨ ਨਿਕਲ ਗਏ ਸੀ ਇਸ ਵਾਸਤੇ ਨਾ ਜੀ, ਬੱਚੇ ਸੀ ਪਿੱਛੇ, ਮਾਈਆਂ ਸੀ, ਬਸ ਇਦਾਂ ਦਾ ਇੱਕ ਸੌਦਾ ਸੀਗਾ। ਇਸ ਕਰਕੇ ਫਿਰ ਜਾਨੋ ਜਮਾ ਪੜ ਕੇ ਜਾਨੇ ਕੰਮ ਹੋ ਲਿਆ।
ਹਾਂ ਹਾਂ ਤੇ ਪਿੱਛੇ ਦੇ ਉਹਨਾਂ ਨੇ ਬੇੜੀ ਲਿਆਂਦੀ ਛੱਡ ਕੇ ਫਿਰ ਉਹ ਬੇੜੀ ਦੇ ਉੱਤੇ ਉੱਥੇ ਵੀ ਗਾਮਨ ਡਾਂਡਾ ਬੈਠਾ ਹਾਂ ਹਾਂ ਉਹ ਛੱਡਣ ਨਹੀਂ ਜਾਂਦਾ ਪਹਿਲਾਂ ਸਰੇ ਕੋ ਜਿਹੜਾ ਹੈਗਾ ਨਾ ਬੇੜਿਆ ਮਲਾ ਹਾਂ ਉਹ ਬੜਾ ਤਗੜਾ ਵੀ ਰਹੇਗਾ ਸੀ ਤੇ ਉਹਨੇ ਜੋੜਨਾ ਨਹੀਂ ਕਿ ਮੈਂ ਛੱਡਣ ਲੱਗਿਆ ਉਹ ਮੁਸਲਮਾਨ ਸੀ ਬੰਦੀ ਨਹੀਂ ਸੀ ਨਾ ਬੇੜੀ ਨਹੀਂ ਪਾਉਂਦੇ ਬੇੜੇ ਨਹੀਂ ਸੀ ਪੈਣ ਦਿੰਦੇ ਇਹਨਾਂ ਨੂੰ ਪੈਣ ਦਾ ਨਹੀਂ ਉਹ ਫਿਰ ਉਹ ਤੇ ਫਿਰ ਧੱਕੇ ਨਾਲ ਕਿ ਜੋ ਹੁੰਦਾ ਉਹ ਕਰ ਲਓ ਤੁਸੀਂ, ਮੈਂ ਬੇੜੀ ਲੈ ਕੇ ਚੱਲਿਆ ਬੋਲੂ ਆ ਗਿਆ ਛੱਡੀ ਛੱਡ ਕੇ ਬੇੜੀ ਲੈ ਕੇ ਆ ਗਿਆ। ਫਿਰ ਜਿਹੜੇ ਦੀ ਬਚੇ ਹੋ ਜਾਏਗੇ ਨਾ ਜੀ ਫਿਰ ਸਾਰੇ ਬਿਠਾ ਕੇ ਸਾਰੇ अच्छा ये हमला मतलब दरिया के किनारे पे होया दरिया के बीच में, दरिया के बीच ਪਿੰਡ ਵੀ ਬਿਲਕੁਲ ਪਿੰਡ ਦੇ ਨਾਲ ਹੈ ਲੇਕਿਨ ਪਿੰਡ ਦੂਰ ਪਿੰਡ ਜਿਵੇਂ ਇੱਥੇ ਆ ਗਿਆ ਨਾ ਪੱਤੀਦਾਰ ਦਾ ਜ਼ਰੂਰ ਇੰਨਾ ਫਰਕ ਹੈ। ਉੱਥੇ ਨੇੜੇ ਪਿੰਡ ਕਿਹੜਾ ਸੀ ਜਦੋਂ ਹਮਲਾ ਹੋਇਆ ਨੇੜ ਦਾ ਤੁਹਾਡੇ ਸੀ ਨਾ ਹੋਰ ਸਾਡੇ ਸੀ? ਬੜਾ ਪਿੰਡ ਦੀ ਬਾਤ ਉੱਥੇ ਤੇ ਸਾਡੇ ਪਿੰਡ ਦੇ ਵਿੱਚ ਸਿੱਖਾਂ ਦੇ ਪਿੰਡ ਸੀ? ਬਾਤੇ ਆਦੇ ਸਿੱਖਾਂ ਦੇ ਦੀ ਸਾਰੇ ਹਾਂ। ਕਨਾਈ ਪਹਿਲੇ ਇਹ ਨਾ ਪਾਟਾ ਸਟੇਸ਼ਨ ਪਰ ਇਹਦੇ ਪਿੰਡ ਦੇ ਅੱਛਾ ਪਿੰਡਾਂ ਦੇ ਠੀਕ ਤੁਹਾਡੇ ਪਿੰਡ 'ਚ ਮਤਲਬ 15-20 ਘਰ ਸੀ ਸਾਡੇ ਨੇੜੇ ਹੈਗਾ ਸੀ ਕਾਠਗੜ੍ਹ ਸੁਲਤਾਨਾ ਅਕਾਲਗੜ੍ਹ काठगढ़ ਮੁਸਲਮਾਨ ਹਿੰਦੂਆਂ ਦਾ ਉਹ ਤਕਰੀਬਨ 4 ਮੀਲਾਂ ਥੇ ਦੇ ਰਾਜਪੂਤ ਮੁਸਲਮਾਨ ਥੇ ਹਾਂ ਹਾਂ ਉਹ ਬੜਾ ਤਕੜਾ ਚੱਕ ਜਗਾ ਉੱਥੇ ਕਿਲਾ ਵੀ ਸੀ ਨਾ ਬਣਿਆ ਅੱਛਾ काठगढ़ बड़ा मशहूर ना ਕਾਰੀਗਰ ਹਾਂ ਹਾਂ ਤੋਂ ਕਹਿੰਦੇ ਵਿੱਚੋਂ ਮਸਲਾਰ ਸੀ ਨਾ ਜਿਹੜੇ ਉਹਨਾਂ ਨੂੰ ਤਾਂ ਫਿਰ ਉਹ ਬਾੜ ਕੇ ਲੋਕ ਛੱਡ ਕੇ ਗਏ ਆਪ ਫਲਾਓ ਛੱਡ ਕੇ ਗਏ ਬੰਦਾ अच्छा काठगढ़ लोगों को छड़ के गए ਆਪ ਛੱਡ ਕੇ ਗਏ ਹਾਂ ਜਿੱਥੇ अच्छा ਚੌਰ ਵੀ ਸੀ ਜੀ ਬੜਾ ਮੰਨਿਆ ਕਰਦੇ ਜੱਗਾਂ ਦੇ ਵਿੱਚ ਸਾਰਿਆਂ ਦੇ ਵਿੱਚ ਉਹਦਾ ਰਹੀਮ ਜਗ੍ਹਾ ਦਾ ਨਾਮ ਸੌਰੀ ਅਬਦੁਲ ਰਹੀਮ ਮੈਂ ਸੁਣਿਆ ਨਾ ਜੀ ਬੜਾ ਤਕੜਾ ਬੰਦਾ ਜਿਹੜਾ ਨਹੀਂ ਕਿ ਬੜੀ ਦੌੜ ਦੇ ਵਿੱਚ ਉਹ ਮੰਨਿਆ ਦਿੰਦੇ ਸੀ ਕਿ ਜੋ ਨੇ ਕਹਿਣਾ ਉਹ ਹੀ ਹੁੰਦਾ ਸੀ ਕਹਿੰਦੇ ਲਾ ਲਓ ਉਹ ਮਸਲਾਰ यानी ये अपनी बस्ती तो महफूज रवाना होने जिस टाइम दरिया पहुंचे ने नीचे आके लुचे लफंगे जेड़े भी सी ना उस दौर दे उन्होंने आके फिर मतलब हमला किया सही ਤੇ ਪਿੰਡ 'ਚ ਹੋਰ ਮੁਸਲਮਾਨ ਹਿੰਦੂਆਂ ਦਾ ਘਰ ਕੋਈ ਨਹੀਂ ਸੀ ਨਹੀਂ ਹੱਡੀ ਵਾਲਾ ਕੋਈ ਦੁਕਾਨਦਾਰ ਜਮਾਰਾਂ ਦੇ ਘਰ ਹੈ ਸੀ ਇੱਕ ਲੋਕ ਉਹਨਾਂ ਦੇ ਨਾਂ ਯਾਦ ਹੈ ਕਿਸੇ ਦਾ ਜੀ? ਕਿਸੇ ਚਮਾਰ ਦਾ ਜੀ ਬਜ਼ੁਰਗੋ ਤੁਹਾਨੂੰ ਯਾਦ ਕੋਈ ਹੋਵੇ ਨਹੀਂ ਆਜ ਕਿਸੇ ਦਾ ਵੀ ਕੋਈ ਦੁਕਾਨਦਾਰ ਮੁਸਲਮਾਨ ਸੀ ਭੁੱਲ ਗਿਆ ਹਾਂ ਦੁਕਾਨਦਾਰ ਦਾ ਕੁਤਬਾ ਸੀਗਾ ਸਾਡੇ ਉੱਤੇ ਕੁਤਬਦੀਨ ਸੀ ਉਹਦਾ ਨਾਮ अच्छा कुतबा ਸਿੱਖ ਵੀ ਕੋਈ ਨਹੀਂ ਸੀ ਨਹੀਂ ਕੋਈ ਹੋਰ ਹੈ ਹੀ ਨਹੀਂ ਸੀ ਸਹੀ ਘਰ ਸੀ ਜਿਹੜੇ ਪੰਜ ਸੱਤ ਸੀ ਠੀਕ ਤੇ ਤੁਹਾਡੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ ਸੀ ਨਾਲ ਅਸੀਂ ਰਿਸ਼ਤੇਦਾਰੀ ਤੇ ਕੋਈ ਵੀ ਕੋਈ ਨਹੀਂ ਸੀ ਇੱਧਰ ਅੰਬਾਲੇ ਵਿੱਚ ਅਸੀਂ ਆ ਕੇ ਰਿਸ਼ਤੇਦਾਰ ਅੰਬਾਲੇ ਵਾਲੇ ਪਾਸੇ ਅੰਬਾਲੇ ਵਾਲੇ ਪਾਸੇ ਸੀ ਕਿ ਦਰਿਆ ਟੱਪ ਕੇ ਠੀਕ ਸਾਡੇ ਦੋ ਫੁੱਫੀਆਂ ਸੀ ਤੇ ਹਾਂ ਬਲਕਿ ਤਿੰਨੇ ਇੱਧਰ ਹੀ ਸੀਗੀਆਂ ਜ਼ਿਲ੍ਹਾ ਅੰਬਾਲੇ ਦੇ ਵਿੱਚ ਆਉਂਦੀਆਂ ਠੀਕ ਇੱਕ ਆ ਜਾਂਦੀ ਸੀ ਲੁਧਿਆਣੇ ਜੀ ਹਾਂ ਦੋ ਜਿਹੜੀਆਂ ਸੀਗੀਆਂ ਉਹ ਅੰਬਾਲੇ ਜਾ ਜਾਂਦੀਆਂ ਸੀ ਉਹ ਆ ਗਏ ਅਮਨ ਮਾਨ ਨਾਲ ਉਹਦਾ ਮਰ ਗਿਆ ਉਹ ਬਸ ਵਿੱਚੋਂ ਮਰ ਗਿਆ ਸੀ ਉੱਥੇ ਹੁਣ ਤਾਂ ਨਹੀਂ ਉੱਥੇ ਹੈਗਾ ਆ ਗਏ ਸੀ ਤੇ ਫਿਰ ਉਹ ਉੱਥੇ ਬਚ ਗਏ ਸੀ ਅਮਨ ਸਕੂਲ ਨਾਲੇ ਮੰਦੀ ਆ ਦੋਹਾਂ ਘਰਾਂ ਦੇ ਵਿੱਚੋਂ ਜੀ ਕੋਈ ਨਹੀਂ ਸੀ ਗਿਆ ਸਾਡੀ ਕੁੱਤੀਆਂ ਦੀ ਉਹ ਅੱਲਾ ਨੇ ਅਮਨਾ ਮਾਨ ਲੈ ਹੁੰਦੇ ਇੱਥੇ ਪਾਕਿਸਤਾਨ ਜਾ ਗਏ ਸੀ अच्छा ਉਹ ਕੁੱਤੀਆਂ ਸਾਡੀਆਂ ਖਤਮ ਹੋ ਗਈਆਂ ਜੋ ਬਣ ਗਿਆ ਹੋਇਆ ਹੈ ਤੇ ਸਕੂਲ ਹੈ ਸੀ ਕਿ ਪਿੰਡ 'ਚ ਨਾ ਨੇੜੇ ਸਕੂਲ ਕੋਈ ਨਹੀਂ ਗਾਟ ਸੀਗਾ ਸਕੂਲ ਕਾਠਗੜ੍ਹ ਤੁਸੀਂ ਗਿਆ ਕੋ ਤੁਹਾਡੇ ਭਾਈਆਂ ਨੂੰ ਸਕੂਲ ਮੈਂ ਉੱਥੇ ਪੜ੍ਹਦਾ ਸੀਗਾ ਕਾਠਗੜ੍ਹ ਮੈਂ ਤੀਸਰੀ ਜਮਾਤ ਵਿੱਚ ਹੋਇਆ ਸੀ ਜਦੋਂ ਇਹ ਹਮਲਾ ਇਨਕਲਾਬ ਬਣਿਆ ਅੱਛਾ ਜਦੋਂ ਮੈਂ ਤੀਸਰੀ ਜਮਾਤ ਦੇ ਵਿੱਚ ਆਇਆ ਕਿਉਂਕਿ ਮਾਰਚ ਦੇ ਵਿੱਚ ਕਲਾਸਾਂ ਬਦਲ ਜਾਂਦੀਆਂ ਨਾ ਤੇ ਆਪਾਂ ਉੱਠੇ ਆ ਮਾਰਚ ਤੋਂ ਪਿੱਛੇ ਥੋੜਾ ਜਿਹਾ ਅਪ੍ਰੈਲ ਮਈ ਦੇ ਵਿੱਚ ਹਾਂਜੀ ਤੇ ਉਹ ਮਹੀਨੇ ਦੋ ਹੋ ਗਿਆ ਸੀ ਤੀਸਰੀ ਜਮਾਤ ਹੋਈ ਨੂੰ ਹਾਂ ਤੇ ਉੱਥੇ ਮਾਸਟਰਾਂ ਦੇ ਨਾਂ ਯਾਦ ਨਾ ਹਿੰਦੂ ਸੀਗੇ ਸਿੱਖ ਸੀਗੇ ਮੁਸਲਮਾਨ ਵੀ ਸੀਗੇ ਵਿੱਚ ਇੱਕ ਮਾਸਟਰ ਜਿਹੜਾ ਸੀਗਾ ਨਾ ਜੀ ਉਹਦਾ ਨਾਮ ਮੁਸਲਮਾਨ ਸੀ ਉਹ ਅਮਨਦੀਨ ਸੀ ਉਹਦਾ ਨਾਮ ਅੱਛਾ ਅਮਨਦੀਨ ਸੀ ਉਹ ਹਾਂ ਤੇ ਉਹ ਹੈਗਾ ਸੀਗਾ ਮੁੱਤੋਂ ਵਾਲੇ ਪਿੰਡ ਦਾ ਮਤੋਂ ਆਵੇਗਾ ਮੁੱਤੋਂ ਵਾਲੇ ਪਿੰਡ ਮੁੱਤੋਂ ਵਾਲਾ ਸੀ ਠੀਕ ਉੱਥੇ ਦਾ ਸੀ ਹਾਂ ਬਾਕੀ ਜਿਹੜੇ ਸੀਗੇ ਉਹ ਹਿੰਦੂ ਸੀਗੇ ਹੂੰ ਉਹਨਾਂ ਦਾ ਨਾਮ ਕੋਈ ਨਹੀਂ ਯਾਦ ਤੇ ਕਿਸੇ ਕਲਾਸ ਫੈਲੋ ਦਾ ਲਾਲ ਫੈਲੋ ਦਾ ਹਾਂ ਇੱਕ ਜਿਹੜਾ ਮੁੰਡਾ ਸੀਗਾ ਹਿੰਦੂਆਂ ਦਾ ਹਾਂ ਉਹਦਾ ਨਾਮ ਸੀਗਾ ਰਾਮ ਲੋਕ ਰਾਮ ਲੋਕ ਹਾਂ ਹੋਰ ਕੋਈ ਸਕੂਲ ਦੀ ਹਾਂ ਇੱਕ ਦਾ ਨਾਮ ਸੀਗਾ ਰਣਜੀਤ ਸਿੰਘ ਅੱਛਾ ਸਿੱਖ ਹੋਣਾ ਆਹੋ ਸਿੱਖਾਂ ਦਾ ਮੁੰਡਾ ਸੀ
ਇਹ ਜਿਹੜਾ ਪਹਿਲੇ ਸੀ ਚਮਿਆਰਾਂ ਦਾ ਸੀ ਠੀਕ ਹੈ। ਉਹ ਬਾਕੀ ਹੈ ਜਿਹੜਾ ਆਇਆ ਉਹ ਨਾ ਇਹ ਤੁਸੀਂ ਇਹਦਾ ਕੀ ਮਤਲਬ ਇਹ ਸਾਡੀਆਂ ਗੱਲਾਂ ਜਿਹੜੀਆਂ ਨਾ ਜੀ ਇਹ ਤੁਹਾਡੇ ਤੱਕ ਰਹਿ ਜਾਣੀਆਂ ਤੇ ਸਾਡੇ ਤੱਕ ਪਹੁੰਚ ਜਾਣਗੀਆਂ ਸਾਨੂੰ ਵੀ ਪਤਾ ਲੱਗ ਗਿਆ ਵੀ ਬਈ ਇਦਾਂ ਇਦਾਂ ਵਾਕਿਆਤ ਹੋਏ ਆ ਤੇ ਉਦਾਂ ਤਾਂ ਫਿਰ ਇਹ ਗੱਲਾਂ ਸੀਨਿਆਂ 'ਚ ਹੀ ਰਹਿ ਜਾਂਦੀਆਂ ਤੇ ਆਉਣ ਵਾਲੀ ਪੌੜ ਨੂੰ ਕੋਈ ਪਤਾ ਨਹੀਂ ਵੀ ਕੀ ਹੋਇਆ ਸੀ ਵਾਕਿਆਤ ਕਿਦਾਂ ਹੋਏ ਸੀ ਜੀ ਵਿੱਚੋਂ ਜਿੱਦਾਂ ਹੁਣ ਤੁਸੀਂ ਦੱਸਿਆ ਵੀ ਚੰਗੇ ਲੋਕ ਵੀ ਵਿੱਚ ਸੀ ਮਾੜੇ ਵੀ ਵਿੱਚ ਸੀ ਤੇ ਇਨਸਾਨੀਅਤ ਜ਼ਿੰਦਾ ਸੀ ਜੀ ਜੀ ਇਹ ਤਾਂ ਹੈ ਸੀ ਤੇ ਅੱਛਾ ਇਹ ਸੀ ਤੇ ਸਕੂਲ ਦਾ ਕੋਈ ਵਾਕਿਆ ਖਾਸ ਬਚਪਨ ਦਾ ਯਾਦ ਰਹਿ ਗਿਆ ਹੋਵੇ ਉੱਥੇ ਕਾਹਦੇ ਯਾਦ ਆ ਜੀ ਉਹਦੇ ਹੋਰ ਨਹੀਂ ਗਈ ਜਾਂਦੇ ਆ ਆਉਂਦੇ ਆ ਕਦੀ ਕੋਈ ਇਹ ਤਾਂ ਨਹੀਂ ਸੀ ਵੀ ਸਿੱਖਾਂ ਜਾਂ ਹਿੰਦੂਆਂ ਦੇ ਮੁੰਡੇ ਕਿਸੇ ਤਰ੍ਹਾਂ ਫਸ ਪਏ ਇਸ ਗੱਲ ਤੋਂ ਵੀ ਦੂਸਰੇ ਉਦੋਂ ਉਹ ਛੋਟੇ ਸੀ ਕਿਉਂ ਆ ਜਮਾਨੇ ਹੈ ਨਹੀਂ ਸੀ ਸਹੀ ਕਹਿ ਰਹੇ ਹੋ ਸਹੀ ਕਹਿ ਰਹੇ ਹੋ ਜਿਹੜਾ ਹੁਣ ਵਾ ਇੱਕ ਕੰਮ ਕੀਤਾ ਸੀਗਾ ਹਾਂਜੀ ਐਵੇਂ ਹੀ ਨਾ ਸਾਨੂੰ ਮਾਸਟਰ ਨੇ ਭੇਜ ਦਿੱਤਾ ਕਿਸੇ ਕੰਮ ਹਾਂ ਤੇ ਜਾਓ ਵੀ ਗੱਲ ਕਰ ਪਿੰਡ ਨੂੰ ਆਉਣਾ ਸੀਗਾ ਹਾਂ ਬੱਚੂਆਂ ਨੂੰ ਕਾਟ ਤੋਂ ਹਾਂ ਹਾਂ ਉੱਥੇ ਤੇ ਅਸੀਂ ਆਏ ਆ ਉਹ ਮੁੰਡਾ ਜਿਹੜਾ ਸੀਗਾ ਨਾ ਚਮਿਆਰਾਂ ਦਾ ਹਾਂ ਉਹ ਦਿਨ ਗਿਆ ਨਹੀਂ ਸੀ ਉਹ ਐਵੇਂ ਹੀ ਮੇਰੇ ਮੂੰਹੋਂ ਨਿਕਲੀ ਗੱਲ ਹਾਂ ਰਾਤ ਉਹਦੀ ਮਾਂ ਮਿਲ ਗਈ ਸਾਨੂੰ ਹਾਂ ਉੱਧਰ ਤੇ ਆਉਂਦਿਆਂ ਹਾਂ ਉਹਦੀ ਮਾਂ ਮਿਲ ਗਈ ਕਹਿੰਦੀ ਵੀ ਕਿੱਥੇ ਚੱਲੇ ਆ ਮੈਂ ਪਤਾ ਨਹੀਂ ਮਾਸੀ ਚਾਚੀ ਕਿਹਾ ਉਹਨੂੰ ਕਹਿ ਕੇ ਮੈਂ ਕਿਹਾ ਕਿ ਅਸੀਂ ਚੱਲੇ ਆ ਰਾਮ ਲੋਕ ਨੂੰ ਲੈਣ ਅਗਰ ਕਿਉਂ ਹਾਂ ਮੈਂ ਕਿਹਾ ਉੱਥੇ ਸਾਹਿਬ ਆਇਆ ਮਾਸਟਰਾਂ ਨੇ ਕਿਹਾ ਵੀ ਜਾ ਕੇ ਉਹਨੂੰ ਹੁਣੇ ਲੈ ਕੇ ਆਓ ਅੱਛਾ ਕਹਿੰਦੀ ਅੱਛਾ ਜੀ ਹਾਂ ਉਹ ਜਦ ਅੱਛਾ ਕਹਿ ਕੇ ਉੱਥੇ ਰਹਿ ਗਈ ਹਾਲੇ ਅਸੀਂ ਆਪਣੇ ਜਿਹੜਾ ਕੰਮ ਕਰਨਾ ਸੀ ਕੀਤਾ ਕਰਕੇ ਮੁੜ ਗਏ ਹਾਂ ਕਹਿੰਦੀ ਲਿਆਂਦਾ ਨਹੀਂ ਹਾਂ ਮੈਂ ਕਿਹਾ ਉਹ ਆਇਆ ਨਹੀਂ ਅਸੀਂ ਬਥੇਰਾ ਕਹਿ ਰਹੇ ਉਹ ਨਹੀਂ ਆਇਆ ਸੀ ਜਾ ਕੇ ਕਹਿ ਦੇਣਾ ਵੀ ਨਹੀਂ ਆਇਆ ਹਾਂ ਜੋ ਉੱਥੇ ਤੇ ਭੱਜੀ ਹਾਂ ਭੱਜ ਕੇ ਜਾ ਕੇ ਤੇ ਸਿਰ ਪੈਟੀ ਸਾਡੀ ਪਕੜ ਬੰਨੀ ਉਹਨੇ ਕੱਪੜੇ ਪਵਾ ਕੇ ਟੈਨਸ਼ਨ ਕਰ Set ਕਰਕੇ। ਸਕੂਲੇ ਭੇਜ ਦਿੱਤਾ ਇਹ ਸਾਡਾ ਫਰਾਡ ਸੀਗਾ ਤੁਸੀਂ ਗਏ ਕਿਤੇ ਹੋਰ ਕੰਮ ਸੀ ਗਏ ਕਿਤੇ ਹੋਰੇ ਕੰਮ ਸੀ ਬਸ ਐਵੇਂ ਹੀ ਜੋ ਬੱਚਾ ਕਹਿੰਦਾ ਸ਼ੁਗਰ ਮਾਰੀਏ ਜਰਾ ਵਾਲੀ ਬਸ ਇੱਥੇ ਦੇ ਕੰਮ ਜਿਹੜੇ ਇਹਨੇ ਕਿਹਾ ਸਾਹਿਬ ਆਏ ਆ ਤੇ ਮੈਂ ਹੁਣ ਜਰਾ ਇਹਨੂੰ ਸੈੱਟ ਕਰਕੇ ਠੀਕ ਹੈ ਅੱਛਾ ਉਹ ਤੁਹਾਡੇ ਰਾਹ 'ਚ ਹੀ ਪੈਂਦੇ ਸੀਗੇ ਇਹਨਾਂ ਦੇ ਘਰ ਜਿਹੜੇ ਸੀਗੇ ਹਿੰਦੂਆਂ ਦੇ ਉਹ ਰਾਹ ਤੇ ਸੀ ਕਦੋਂ ਕਰਦੇ ਗਏ ਆਪਣੇ ਰਾਹ ਤੇ ਤੇ ਕਾਠਗੜ੍ਹ ਦਾ ਕੋਈ ਹੋਰ ਵਾਕਿਆ ਮੁਸਲਮਾਨ ਰਜਪੂਤਾਂ ਦੇ ਮੁੰਡੇ ਵੀ ਪੜ੍ਹਦੇ ਹੋਣੇ ਉੱਥੇ ਪੜਦੇ ਸਗਾਨੀ ਪਰ ਉਦੋਂ ਦਾ ਸਾਨੂੰ ਇੰਨਾ ਨਹੀਂ ਖਿਆਲ ਪੜ੍ਹਦੇ ਦਾ ਸੰਸਾਰ ਉਮਰ ਵੀ ਥੋੜੀ ਸੀ ਨਾ ਮੇਰੇ ਕੋਲ ਹਾਲੇ ਖੇਡਦੇ ਸੀ ਤੁਸੀਂ ਚਾਚਾ ਜੀ ਸੁਣਾਓ ਕੋਈ ਵਾਕਿਆ ਵੀ ਤੁਹਾਨੂੰ ਯਾਦ ਹੋਣਾ ਤੁਹਾਡੇ ਹਾਣੀਆਂ ਚੋਂ ਕਿਸੇ ਦਾ ਕੋਈ ਕਦੇ ਸਕੂਲੇ ਗਏ ਨਹੀਂ ਬੁਲਦੇ ਨਹੀਂ ਗਏ ਪਿੰਡ ਦੀ ਮਸਜਿਦ ਹੈਗੀ ਸੀ ਮੌਲਵੀ ਰੱਖਿਆ ਸੀ ਹਾਂ ਪਿੰਡ ਦੀ ਮਸਜਿਦ ਹੈਗੀ ਸੀ ਮੌਲਵੀ ਜੱਟ ਮੌਲਵੀ ਸੀਗਾ ਆਪਣਾ ਜ਼ਿਮੀਂਦਾਰ ਜੱਟ ਮੌਲਵੀ ਵਿੱਚੋਂ ਆਪਣੇ ਚੋਂ ਕੋਈ ਬੰਦਾ ਆਪਣੇ ਉਹ ਇਮਾਮਤ ਕਰਾ ਦਿੰਦਾ ਉਹ ਮਾਮਤ ਕਰਾਉਂਦਾ ਸੀ ਮਸਜਿਦ ਪੱਕੀ ਸੀ ਕੱਚੀ ਸੀ ਪੱਕੀ ਬਣਾਈ ਸੀ ਹਾਂ ਮਸਜਿਦ ਪੱਕੀ ਬਣਾਈ ਸੀ ਪਹਿਲਾਂ ਮਸਜਿਦ ਦੇ ਵਿੱਚ ਤਾਂ ਮੈਂ ਤਕਰੀਬਨ ਸਾਲ ਮੈਂ ਦੀਵਾ ਬਾਲ ਕੇ ਰੱਖ ਕੇ ਆਉਂਦਾ ਰਿਹਾ ਅੱਛਾ ਦੇਸੀ ਤੇਲ ਦਾ ਦੀਵਾ ਬਾਲ ਕੇ ਰਾਤ ਨੂੰ ਫਿਰ ਮੈਂ ਉਹ ਬਾਲ ਕੇ ਰੱਖ ਕੇ ਆਉਣਾ ਆਪਣੇ ਘਰ ਦਾ ਨੇੜੇ ਸੀ ਨੇੜੇ ਸੀ ਤੇ ਉਹ ਬਸ ਉਹ ਜਿਵੇਂ ਕਹਿੰਦੇ ਸਿਆਣਿਆਂ ਨੇ ਕਹਿਣਾ ਉਹ ਤੇ ਜਾਂ ਦੀਵਾ ਬਾਲ ਕੇ ਉੱਥੇ ਰੱਖਿਆ ਤੂੰ ਹਾਂ ਡਿਊਟੀ ਲੱਗੇ ਜੁਮੇਰਾਤ ਨੂੰ ਖਾਸ ਤੌਰ ਤੇ ਰੋਜ਼ ਹੀ ਬਾਲਣਾ ਰੋਜ਼ ਹੀ ਬਾਲਣਾ ਕੋਈ ਲਾਗੇ ਮੇਲਾ ਵੀ ਹੁੰਦਾ ਸੀ ਜਾਂ ਛਿੰਝ ਪੈਂਦੀ ਸੀ ਕਿਤੇ ਸਿੰਜਾਂ ਦੇ ਕਾਰਗਰ ਦੀ ਬੰਦੀ ਸੀ ਬਾਗਵਾਲ ਦੀ ਬੰਦੀ ਸੀ ਬਾਗੋਵਾਲ ਹਾਂ ਅੱਛਾ ਉਹ ਵੀ ਉਸ ਸਿੱਖਾ ਹੋਵੇ ਬਾਗਵਾਲ ਬੁੱਧਾਂ ਦਾ ਸੀ ਅੱਛਾ ਇਹ ਬੁੱਧਾਂ ਦਾ ਰਿਹਾ ਅੱਛਾ ਬਾਗੋਵਾਲ ਕਿਹਨਾਂ ਦਾ ਪਿੰਡ ਸੀ ਗੁਜਰਾ ਗੁਜਰਾਂ ਦਾ ਹਾਂ ਅੱਛਾ ਹਿੰਦੂ ਗੁਜਰ ਦੇ ਹਿੰਦੂ ਗੁਜਰ ਠੀਕ ਆ ਤੇ ਫਿਰ ਉੱਥੇ ਤੁਹਾਡੇ ਪਿੰਡ ਦਾ ਵੀ ਕੋਈ ਮੁੰਡਾ ਘੋਲਦਾ ਸੀਗਾ ਕੋਈ ਚੰਗੇ ਨਾਮ ਵਾਲੇ ਹੈ ਸੀ ਵਿੱਚੋਂ ਕੋਈ ਮੁੰਡਾ ਮੁੰਡਾ ਨਹੀਂ ਕੋਈ ਨਹੀਂ ਸੀ ਅੱਛਾ ਇਹ ਪੰਜੇ ਜਾ ਵਿਕਾਰ ਉਹਨੇ ਘਰ ਜਾਏ ਕੋਈ ਸੀ ਹਾਂ ਤੇ ਰਕਬਾ ਕਿੰਨਾ ਸੀ ਆਪਣਾ ਉੱਥੇ ਚੱਕ ਕੇ ਤੁਹਾਡਾ ਰਕਬਾ ਕਿੰਨਾ ਸੀ ਆਪਣਾ ਅੱਜ ਪਤਾ ਹੀ ਨਹੀਂ ਅੱਛਾ ਨਹੀਂ ਰੱਖਦੇ ਦਾ ਪਤਾ ਹੈਗਾ ਦਰਿਆ ਨੂੰ ਰਕਬਾ ਉਦੋਂ ਰਕਬਾ ਦਰਿਆ ਦੇ ਨਾਲ ਦਰਿਆ ਦੇ ਵਿੱਚ ਪਿਆ ਸਾਰਾ ਦਰਿਆ ਦੇ ਪਿਆ ਸੀ ਉਹ ਦਰਿਆ ਰਾਹ ਬਦਲਦਾ ਕਦੀ ਇੱਧਰ ਨੂੰ ਚਲ ਗਿਆ ਕਦੀ ਇੱਧਰ ਨੂੰ ਚਲਾ ਗਿਆ ਇੱਧਰ ਤੇ ਕਦੀ ਮੇਲੇ 'ਚ ਕਿਸੇ ਕਿਤੇ ਲਾਗੇ ਕੋ ਹੋਵੇ ਕਦੀ ਗਏ ਆ ਹੋਵੇ ਉੱਥੇ ਦਾ ਕੋਈ ਹਾਲ ਹਵਾਲ ਜਾਂਦੇ ਨੇ ਬੰਨਿਆ ਦੇ ਨਾ ਹਾਂ ਉਹ ਸੋਚਦੇ ਸੀ ਪਤਾ ਨਹੀਂ ਹੈਗਾ ਇਹ ਜਾਂਦੇ ਹੁੰਦੇ ਨਿਆਣੇ ਬਸ ਸਹੀ ਹਾਂ ਚਾਹੀ ਦੇ ਘਰੋਂ ਪੜੇ ਲਿਆ ਉਹ ਜਿਵੇਂ ਕਹਿੰਦੇ ਨੇ
ਫਿਰ ਫੁਰ ਕੇ ਵੀ ਆ ਜਾਣਾ, ਪਤਾ ਤਾਂ ਇੰਨਾ ਹੈ ਹੀ ਨਹੀਂ ਸੀ ਨਹੀਂ ਸਹੀ ਵੀ ਨਾ ਕਿਸੇ ਨਾ ਪੁੱਛਣਾ ਨਾ ਕੋਈ ਦੱਸਣਾ ਨਾ ਨਾ ਕੋਈ ਦੇਣਾ ਘਰ ਬਾਅਦ ਦੇ ਦੁਆ ਨੇ ਦੇ ਦੇ ਕਰੀ ਹਾਂ, ਅੰਨੇ ਦੀ ਵੀ ਆਪਣਾ ਲੈਣਾ ਕੋਲ ਮੁਸਲਮਾਨ ਕੋਈ ਸੂਫੀ ਬਲੀਉੱਲਾ ਦਾ ਮਜ਼ਾਰ ਸੀਗਾ ਨੇੜੇ? ਨਹੀਂ ਜੀ ਨਹੀਂ ਕੋਈ ਨਹੀਂ ਉੱਥੇ ਨਹੀਂ ਸੀ ਨਾ? ਨਾ, ਕੋਈ ਨਹੀਂ। ਅੱਛਾ ਫਿਰ ਇੱਥੇ ਆ ਗਏ ਤੁਸੀਂ ਫਿਰ ਆ ਗਏ ਨੌ ਚੱਕ ਚ। ਹਾਂ ਜੀ ਤੇ- ਨਵਾਂ ਚੱਕ ਜਾਗਾ ਜੀ, ਨਵਾਂ ਚੱਕ ਚੋਟੀ ਨਾ ਹੂੰ ਤਕਰੀਬਨ ਉੱਥੇ ਕੋਈ 15 ਕੁ ਦਿਨ ਅਸੀਂ 20 ਦਿਨ ਨਵਾਂ ਚੱਕ ਚ ਰਹੇ। ਠੀਕ ਆ। ਫਿਰ ਸਾਡੇ ਤਾਇਆ ਜੀ ਨੇ ਜ਼ਮੀਨ ਸਾਨੂੰ ਪਵਾਤੀ ਨਾਲ ਦੇ ਚੱਕ ਚ 8 ਚੱਕ 8 ਦਾ 108 ਰਸਾਲੇ ਵਾਲਾ ਸਾਲਿਆ। ਉੱਥੇ ਘੋੜੀਆਂ ਦਾ ਅਸਤਾਬਲ ਸੀ। ਅੱਛਾ ਇਹ ਆਰਮੀ ਦਾ। ਆਰਮੀ ਵਾਲੇ ਦਾ ਘੋੜੀਆਂ ਦੀਆਂ ਅਸਤਾਬਲਾਂ ਵਿੱਚ ਹਾਂ। ਗਵਰਨਮੈਂਟ ਦੀਆਂ ਘੋੜੀਆਂ ਹਾਂ। ਉਹਨਾਂ ਦਾ ਅਸਤਾਬਲ ਸੀ। ਉਹ ਚੱਕ ਦੇ ਵਿੱਚ ਰਕਬਾ ਸਾਨੂੰ ਪਵਾਤਾ। ਹੂੰ ਫਿਰ ਅਸੀਂ ਉੱਥੇ ਹੀ ਰਹੇ ਹਾਂ। ਉੱਥੇ ਤੇ ਹੁਣ ਉੱਠ ਕੇ ਇੱਧਰ ਨੂੰ ਆਏ ਹਾਂ। ਹੂੰ ਉੱਥੇ ਸਾਡੇ ਤਾਏ ਜੀ ਦਾ ਕੰਮ ਇਹ ਸੀਗਾ ਹੂੰ ਤੇ ਸਾਡੇ ਉਹਦੀ ਬਰਕਤਾਰੀ ਅੱਲਾਹ ਨੂੰ ਅਸੀਂ 100 ਫਿਰ ਦੁਆ ਕਰਦਾ, ਅੱਲਾਹ ਜੰਨਤ ਦੇ ਵਿੱਚ ਜਗ੍ਹਾ ਦਾ, ਅੱਲਾਹ ਨੂੰ ਜੰਨਤ ਦੀ ਜਗ੍ਹਾ ਦਾ। ਸਵੇਰੇ ਉੱਠਣਾ ਮੀਲ ਡੇਢ ਸਫ਼ਰ ਕਰਕੇ ਹਾਂ। ਲੱਸੀ ਤਾਜੀ ਸਾਨੂੰ ਦੇ ਕੇ ਆਉਣੀ ਉੱਥੇ, ਅੱਛਾ ਵਿੱਚ ਮੱਖਣ ਪਾ ਕੇ ਲਿਜਾਣਾ। ਅੱਛਾ ਇਹ ਕਮਾਲ ਦਾ ਹੈ ਬਈ। ਫਿਰ ਪੌਦਾ ਖਾਓ। ਹਾਂ ਫਿਰ ਏਦਾਂ ਵੀ ਹੋਏ ਵੀ ਇੱਕ ਕਿਸੇ ਗਾਨੂੰ ਕਰਿਆ ਦੇ ਆਇਆ ਸਾਨੂੰ, ਹਾਂ ਘਰ ਦੇ ਆਇਆ। ਹਾਂ ਉਹ ਸਾਡੇ ਇਹ ਭਾਈ ਦਾ ਟੱਬਰ ਸੀਗਾ, ਸਾਡੀ ਫੁੱਫੀ ਦੀ ਧੀ ਵੀ ਸੀ। ਹੂੰ ਉਹਨੇ ਕਿਹਾ ਵੀ ਕਾਕੀ ਤੂੰ ਇਹ ਨਾ ਰੋਜ਼ ਸਾਲਣ ਦੇ ਵਿੱਚ ਪਾ ਕੇ ਇਹਨਾਂ ਨੂੰ ਦਿਆ ਕਰਨਾ। ਫਿਰ ਉਹਨੇ 25-30 ਦਿਨ ਹੀ ਦੇਖਣਾ ਵੀ ਕੋਈ ਪੈਰ ਵੀ ਹੁੰਦੇ। ਰੋਜ਼ ਤਾਂ ਜਾਣਾ ਉਹਨੇ, ਹਾਂ ਉਹ ਲੱਸੀ ਰੋਟੀ ਲੈ ਮੱਖਣ ਲੈ ਕੇ ਰੋਜ਼ ਜਾਣਾ। ਹੂੰ ਇੱਕ ਦਿਨ ਕਹਿੰਦਾ ਉਹ ਤਾਂ ਮੈਨੂੰ ਲਿਆ ਕੇ ਦਿਖਾ ਲੈ ਨਾ, ਘੇ ਵਾਲਾ ਘੇ ਤਾਂ ਮੁੱਕ ਗਿਆ ਹੋਣਾ, ਹੂੰ ਜਿਹੜਾ ਗਰਮ ਕਰਕੇ ਦਿੱਤਾ ਸੀ। ਉਹਦੇ ਕੱਚੇ ਭਾਂਡੇ ਹੁੰਦੇ ਸੀ ਕੁੱਜੇ, ਇਹਨਾਂ ਨੇ ਹਾਂ। ਕੱਚੇ ਭਾਂਡੇ ਕੁੱਜਿਆਂ ਵਿੱਚ ਕੁੱਜਿਆਂ ਹੁੰਦਾ ਚ ਸੀ ਰੱਖਦੇ ਘੇ ਪਾਏ। ਹਾਂਜੀ ਹਾਂ ਉਹ ਜਦ ਲਿਆਂਦਾ ਉਦਾਂ ਹੀ ਅਮਨਾ ਮਾਨ ਪਿਆ ਸੀ ਪਿਆ। ਛੇੜਿਆ ਜੀ। ਹਾਂ ਹਾਂ ਕਹਿੰਦਾ ਪੋਤੇ ਤਾਂ ਮੈਨੂੰ ਸ਼ੱਕ ਪੈਂਦੀ ਵੀ ਵੱਧ ਗਿਆ ਹੈ। ਨਹੀਂ ਅੱਗੇ ਉਹ ਕਹਿੰਦੀ ਨਹੀਂ ਮਾਮਾ ਇੰਨਾ ਹੀ ਆ, ਹਾਂ ਇੰਨਾ ਹੀ ਜਗਾ। ਹਾਂ ਤੇ ਉਹ ਕਹਿੰਦਾ ਵੀ ਨਿਆ ਜਿਹੜੀ ਮਿੱਟੀ ਉੱਤੇ ਪੈ ਗਈ ਹੈ ਵਧੀਆ ਹੀ ਆ। ਤਾਂ ਨਹੀਂ ਵਧੀਆ ਮਿੱਟੀ ਪੈ ਗਈ ਤਾਂ ਵਧੀਆ ਹੀ ਆ। ਇਦਾਂ ਦੀਆਂ ਛਾਣਬੀਨ ਉਹਨੇ ਕਰਨੀਆਂ, ਸਾਨੂੰ ਪੁੱਛਣਾ ਵੀ ਹਰ ਗੱਲ ਪੁੱਛਣੀ ਵੀ ਤੁਹਾਡੀ ਸਿਹਤ ਠੀਕ ਆ ਜਾਂ ਫਿਰ ਮਸਲੇ ਮਿਸਾਲ। ਹਰ ਸਾਰੀਆਂ ਗੱਲਾਂ ਉਹਨੇ ਫਿਰ ਪੁੱਛਣੀ ਹਾਂ ਹਾਂ ਕੱਲੇ ਕੱਲੇ ਨੂੰ। ਵਾਹ। ਤੇ ਫਿਰ ਸ਼ਬਾਲ ਸਾਹਿਬ ਨੇ ਸ਼ਾਦੀ ਤਾਂ ਨਹੀਂ ਕੀਤੀ ਮੁੜ ਕੇ? ਨਹੀਂ ਵਾਲੀ ਸਾਹਿਬ ਸ਼ਾਦੀ ਨਹੀਂ ਕੀਤੀ। ਫਿਰ ਤੁਸੀਂ ਫਿਰ ਇੱਥੇ ਕਦੋਂ ਆਏ? ਇੱਥੇ ਅਸੀਂ ਆਏ ਸਾਨੂੰ ਮੇਰਾ 53 ਵਿੱਚ। ਛੇਤੀ ਆ ਗਏ। ਮੈਂ ਤੇ ਆਇਆ ਸਾਡੀ 56 ਵਿੱਚ ਇੱਥੇ। ਠੀਕ ਆ। ਮੈਂ ਉੱਥੇ ਪੜ੍ਹਦਾ ਰਿਹਾ। ਹੂੰ ਇਹ ਮੇਥੋਂ ਬਾਅਦ ਵਿੱਚ ਆਏ ਦੋਏ। ਮੈਂ ਸਾਡੀ 56 ਵਿੱਚ ਆਇਆ ਸੀ, ਇੱਥੇ ਵਾਲਾ ਸਾਹਿਬ ਆਏ ਸੀ। ਠੀਕ ਆ। ਤਾਂ 56 ਦੇ ਵਿੱਚ ਮੈਟ੍ਰਿਕ ਦਾ ਇਮਤਿਹਾਨ ਦੇ ਕੇ ਮੈਂ ਬਸ ਉਸ ਰਾਤ ਇਹਨਾਂ ਨੇ ਫਿਰ ਚੀਚਾ ਪਤਨੀ ਤੋਂ ਮੈਨੂੰ ਚੁੱਕ ਲਿਆ, ਪਿੰਡ ਵੀ ਨਹੀਂ ਜਾਣ ਦਿੱਤਾ। ਅੱਛਾ ਗੱਡਾ ਲੈ ਕੇ ਆ ਗਿਆ, ਪਰ ਹਾਂ ਪੈਦਲ ਸਫ਼ਰ ਕੀਤਾ ਸੀ ਗੱਡੇ ਤੇ। ਠੀਕ ਆ। ਅੱਛਾ ਸਾਈ ਬਾਲ ਤੇ ਇੱਥੇ ਤੱਕ ਠੀਕ। ਪੈਦਲ ਸਫ਼ਰ। 6 ਦਿਨਾਂ ਜਿੱਥੇ ਪਹੁੰਚੇ ਸੀ ਹਾਂ ਹਾਂ ਗੱਡੇ ਦੇ ਨਾਲ ਨਾਲ। ਗੱਡੇ ਦੇ ਨਾਲ 6ਵੇਂ ਦਿਨ ਇੱਥੇ ਆਏ ਅਸੀਂ। ਹੂੰ। ਤੇ ਗੱਡਾ ਇਧਰੋਂ ਥਲ ਦੇ ਵਿੱਚੋਂ ਗੱਡਾ ਕਿਧਰੋਂ ਨਹੀਂ ਆਉਂਦਾ ਸੀ? ਇਹਦਾ ਇਹ ਤਰੀਕ ਤ੍ਰਿਮੂ ਕਲਾਸ ਤਰੀਮੂ ਹੈਡ ਤੋਂ। ਅੱਗੇ ਪੱਕੀ ਸੀ। ਇਹ ਪੱਕੀ ਸਾਰੀ ਹੋਈ। ਹਾਂ ਇਹ ਤਰੀਮੂ ਹੈਡ ਤੋਂ ਨਹੀਂ ਜਿਹੜੀ, ਇਹ ਸਾਰੀ ਪੱਕੀ ਬਣ ਗਈ ਹੋਈ ਬਣੀ ਸੀ। ਸੀ। ਤੋੜ ਇੱਥੇ 11 ਕਰੋੜ ਤੱਕ। ਕਰੋੜ ਤੱਕ ਪਹਿਲੇ 56 ਤੱਕ ਬਣ ਗਈ ਸੀ। ਹਾਂ ਬਣ ਗਈ ਸੀਗੀ। ਇਹ ਗੱਡੇ ਆ ਗਏ। ਗੱਡੀ ਆ ਗਿਆ ਸੀ ਪੱਕੀ ਪੱਕੀ ਸੀ। ਉਹ ਜੈਸੀ ਵਿੱਚੋਂ 2 ਬੋਰੀਆਂ ਦਾਣਿਆਂ ਦੀ ਵੀ ਜਾਂਦੀਆਂ ਸੀ ਰੱਖ ਕੇ, ਹੂੰ ਕੋਈ ਗੁੜ ਛੋੜ, ਕੋਈ ਉਰਾ ਪਰਾ, ਕੋਈ ਖੁਰਲੀਆਂ ਡੰਗਰਾਂ ਦੀਆਂ ਕਦੋਕ, ਹੂੰ ਤੇ ਕੋਈ ਤੋੜੇ ਛੋੜੇ ਦੋ ਰੱਖ ਕੇ। ਇੱਥੇ ਤਾਂ ਦਾਤਣ ਨਹੀਂ ਸੀ ਲੱਭਦੀ। ਨਹੀਂ ਉਦੋਂ ਦਰਖਤ ਵੀ ਬੂਟੇ ਹੈ ਨਹੀਂ ਸੀ। ਇੱਥੇ ਕਿੱਥੇ, ਇੱਥੇ ਕੋਈ ਸਿਵਾ ਨਹੀਂ। ਹਾਂ। ਅਸੀਂ ਅੱਧਾ ਮੰਜਾ ਖੜਾ ਕਰਕੇ ਪਾਣੀ ਲਾਉਣਾ, ਹੂੰ ਸ਼ਾਮਾਂ ਬੈਠ ਜਾਣਾ ਗਰਮੀਆਂ ਨੂੰ। ਹੂੰ ਉਹ ਹਵਾ ਦਾ ਬਰੋਲਾ ਜਿਹਾ ਹੋਣਾ, ਮੰਜਾ ਉੱਧਰ ਪਿਆ ਹੋਣਾ, ਆਪ ਹੀ ਬੈਠੇ। ਆਜ਼ਾਦ ਟਿੱਬਾ ਵੀ ਚੁੱਕ ਕੇ ਲੈ ਜਾਂਦੇ ਸੀ, ਆਵਾਜ਼ ਨਾਲ ਚੱਲਦਾ ਚੁੱਕਣੇ ਥੋੜੇ ਆ ਕਿਤੇ ਨਾਲੇ ਮੰਜੀ ਤੇ ਉਹਦਾ ਇਸੇ ਇਦਾਂ ਦੇ ਦੀਆਂ ਮਿੱਥੇ ਦੇਦੀਆਂ ਹਾਲੀਆਂ ਚੋ ਰਹੀ ਪਈ। ਕੋਈ ਸ਼ਾਇਦ ਖੁਦਾ ਦੀ ਨਜ਼ਰ ਕੋਈ ਨਹੀਂ ਚਾਹੁੰਦੀ, ਜਿੱਦਾਂ ਤੂੰ ਤਾਂ ਮੈਂ ਬੈਠੇ ਨਾ ਹੁਣ ਇੱਥੇ ਮੇਰੇ ਹੱਥ ਵੀ ਨਹੀਂ ਦੱਸਣੇ ਵੀ ਕਿਹੜੀ ਸ਼ਾਇਦ ਕਿਹੜੀ ਨੇ। ਜਿੱਥੇ ਖੜੇ ਉੱਥੇ ਬੈਠ ਜਾਣਾ। ਹਾਂ ਉਹ ਬਜ਼ੁਰਗਾਂ ਨੇ ਦੱਸਿਆ ਸੀਗਾ ਕੋਈ ਇੱਥੇ ਜੇ ਕਿਤੇ ਇਦਾਂ ਦਾ ਟਾਈਮ ਆ ਜਾਵੇ ਜਿੱਥੇ ਉਹ ਉੱਥੇ ਬਹਿ ਜਾਣਾ, ਉੱਥੇ ਤੁਰਨਾ ਨਹੀਂ। ਹੁਣ ਵੀ ਨੇਰੀ ਕਦੀ ਕਦੀ ਆਉਂਦੀ ਹੈ ਤੇ ਬਹੁਤ ਜ਼ਿਆਦਾ ਕਾਲਾ ਹੋ ਜਾਂਦੀ ਹੈ। ਅੱਛਾ ਇਹ ਨਹਿਰ ਆ ਚੁੱਕੀ ਸੀ ਜਿਸ ਟਾਈਮ ਤੁਸੀਂ ਇੱਥੇ ਆਏ ਹੋ ਤਾਂ ਨਹਿਰ ਆ ਚੁੱਕੀ ਸੀ? ਹਾਂ ਨਹਿਰ ਆ ਗਈ ਸੀ। ਅੱਛਾ ਨਹਿਰ ਸਾਡੇ ਆਇਆਂ ਦੇ ਆਈ ਹੈ। ਅੱਛਾ
ਸਨ ਇਹ ਤਕਰੀਬਨ 54 ਦੇ ਵਿੱਚ ਇਹ ਨਹਿਰ ਆਈ ਸੀ ਤਰਖਾਣੀ। ਤਰਖਾਣੀ ਬਾਕੀ ਬੜੀ ਨਹਿਰ ਪਹਿਲੇ ਦੀ ਸੀ। ਆ ਕਰੋੜਾ ਹੀ ਹੈ ਨਾ ਦਵਾਈ ਆਪ ਤੇ ਨਹੀਂ ਕਰਦੇ। ਆ ਜਿਹੜੀ ਇਹ ਤਰਖਾਣੀ ਨਹਿਰ ਹੈ ਨਾ, ਹਾਂ ਇਹਦੇ ਪਰ ਤਾਂ ਸਾਡੇ ਜਿਹੜੇ ਬੰਦੇ ਇੱਥੇ ਆਏ ਸੀ ਬਾਕੀ ਦੇ, ਉਹਨਾਂ ਵਿਚਾਰੇ ਨੇ ਦਿਹਾੜੀਆਂ ਕੀਤੀਆਂ। ਰੁਪਈਆ ਦਿਹਾੜੀ ਦਾ ਦੇਣਾ ਉਹਨਾਂ ਨੂੰ। ਰੁਪਈਆ ਇੱਕ ਦਿਨ ਦਿਹਾੜੀ ਕੰਮ ਕਰਨਾ ਤੇ ਪੁਲ ਬਣਦਾ ਰਿਹਾ ਨਾ ਜੀ। ਇਹ ਪੱਕੀ ਨਹਿਰ ਦੀ ਗੱਲ ਕਰਦੇ ਜਾਂ ਅੱਗੇ ਜਿਹੜੀ ਤਰਖਾਣੀ ਕੱਚੀ ਆ? ਆਹ ਤਰਖਾਣੀ ਕੱਚੀ ਆ, ਤਰਖਾਣੀ ਕੱਚੀ ਆ, ਪੁਲ ਬਣਦਾ ਸੀ ਨਾ, ਪੁਲ ਤੇ ਦਿਹਾੜੀ ਦੇ ਕੰਮ ਕਰਦੇ। ਤੇ ਨਹਿਰ ਦਾ ਪਾਣੀ ਵਾਫਰ ਹੋਣਾ ਫਸਲਾਂ ਵਾਸਤੇ ਕੋਈ ਇਜ਼ਾਫੀ ਜ਼ਰੂਰਤ ਨਹੀਂ ਸੀ ਬੋਰ ਸ਼ੋਰ ਦੀ। ਨਹੀਂ ਪਾਣੀ ਨਹੀਂ ਵਾਫਰ ਹੋਇਆ। ਅੱਛਾ। ਪਾਣੀ ਤਾਂ ਇੱਥੇ ਪੂਰਾ ਹੁੰਦਾ ਹੀ ਨਹੀਂ। ਅੱਛਾ ਸ਼ੁਰੂ ਤੋਂ ਪਾਣੀ ਬੋਰਾਂ ਦਾ ਹੀ ਜਾ ਰਿਹਾ। ਅੱਛਾ ਪਹਿਲੇ ਕਹਿੰਦੇ ਆ ਵੀ ਕਮਾਲ ਬੜਾ ਹੁੰਦਾ ਸੀ। ਕਮਾਲ ਤੇ ਇੰਨਾ ਹੁੰਦਾ ਵੀ ਜਿੰਨਾ ਝੂਠ ਮਾਰ ਲਓ। ਉਹਦੀ ਉਹਨੇ ਵਜ੍ਹਾ ਇਹ ਸੀ ਹਾਂ। ਇੱਥੇ ਸੇਮ ਆ ਗਈ ਸੀ। ਜ਼ਮੀਨ ਦਾ ਪਾਣੀ ਨਹੀਂ ਅੱਛਾ ਸੇਮ ਆ ਗਈ ਸੀ, ਜਿਹੜੇ ਇੱਕੋ ਦਾ ਬੀਜ ਦਿੱਤਾ ਉਹ 4-4 ਸਾਲ ਪੱਟਣਾ ਹੀ ਨਹੀਂ ਸੀ ਪੈਂਦਾ। ਸਹੀ ਸਹੀ ਤੇ ਫਿਰ ਇਹ ਸੀ ਕਿ ਤੈਨੂੰ ਵੀ 15 ਖੇਤ, ਮੈਨੂੰ ਵੀ 15 ਖੇਤ, ਜ਼ਮੀਨ ਵੀ ਹੈਗੀ ਸੀ। ਉਦੋਂ 2-3 ਖੇਤ ਬੀਜ ਲੈਣੇ ਬੰਦਿਆਂ ਨੇ। ਬੀਜ ਲੈਣੇ ਤੇ ਫਿਰ ਅੱਜ ਕੱਲ੍ਹ ਦੇ ਟਾਈਮ ਦਾ ਫਰਵਰੀ ਦਾ ਮਹੀਨਾ ਤਾਂ ਸਾਰਾ ਹੀ ਕਮਾਲ ਚੱਲਦੇ ਸੀ, ਮੁੱਕਦੇ ਨਹੀਂ ਸੀ। ਰਾਤਾਂ ਨੂੰ ਵੀ ਪੀੜਦੇ ਸੀ। ਰਾਤਾਂ ਨੂੰ ਵੀ ਪੀੜਦੇ ਸੀ, ਦਿਨੇ ਵੀ ਪੀੜਨਾ। ਤੇ ਉਹ ਕਮਾਲ ਉਦੋਂ ਬਹੁਤ ਹੁੰਦੇ ਸੀ ਸੇਮ ਦੀ ਵਜ੍ਹਾ ਤੋਂ। ਜਦੋਂ ਸੇਮ ਚਲੀ ਗਈ ਨਹਿਰਾਂ ਦੇ ਪਾਣੀ ਨੇ ਕੁਝ ਨਹੀਂ ਕੀਤਾ। ਫਿਰ ਤਾਂ ਕਮਾਦਾਂ ਨੂੰ ਸੇਕ ਲੱਗਣ ਲੱਗ ਪਿਆ। ਸੇਕ ਲੱਗਣ ਲੱਗ ਪਿਆ। ਬੋਰ ਹੀ ਚੱਲਦੇ, ਹੁਣ ਬੋਰਾਂ ਨਾਲ ਜ਼ਿਆਦਾ ਕੰਮ ਬਣਦਾ। ਬੋਰ ਹੁਣ ਏਦਾਂ ਹੀ ਆ। ਫਿਰ ਤੇਰੇ ਕੋਲ 2 ਖੇਤ ਆ, ਮੇਰੇ ਕੋਲ 4 ਆ, ਮੈਂ 4 ਬੋਰ ਲਾਇਆ, ਤੂੰ 2 ਲਾਇਆ। ਉਹਨਾਂ ਕੋਲ ਇੱਕ ਖੇਤ, ਉਹਨਾਂ ਨੇ ਖੇਤ ਵਿੱਚ ਬੋਰ ਲਾ ਲਿਆ। ਜਦ ਪਾਣੀ ਵੀ ਨਹੀਂ ਪੂਰਾ ਪੈਂਦਾ। ਜਦੋਂ ਸ਼ੁਰੂ ਚ ਆਏ ਪਹਿਲੇ ਇੱਕ ਤਾਂ ਕਮਾਲ ਸੀਗਾ, ਫਿਰ ਹੋਰ ਨਾਲ ਦੁਆਰਾ ਬੀਜਦੇ ਸੀ। ਦੁਆਰਾ ਤੇ ਨਾਲ ਇਹ ਫਸਲਾਂ ਜਿਹੜੀ ਹੋਣੀ ਨਾ, ਗੁਆਰੇ ਨਾਲ ਮੂੰਗੀ ਮਾਂਗੀ ਬੀਜ ਦੇਣੀ, ਮਾਂਛਾਂ ਬੀਜ ਦੇਣੇ। ਕਣਕ ਬਾਅਦ ਚ ਬੀਜਣ ਲੱਗੇ ਕੁਝ ਸਾਲ। ਕਣਕ ਉਹਦੇ ਬੀਜਣੀ ਸ਼ੁਰੂ ਕਰ ਲਈ ਸੀ। ਕਣਕ ਬੀਜ ਜੋ ਕਿ ਕਣਕ ਵੀ ਹੋ ਜਾਂਦੀ। ਦਰਖਤ ਬੂਟੇ ਫਿਰ ਟਾਹਲੀਆਂ ਵਗੈਰਾ ਉਧਰੋਂ ਲਿਆ ਕੇ ਲਾਈਆਂ। ਇਹ ਤਾਂ ਇੱਥੇ ਫਿਰ ਨਾ ਜੀ ਕੋਈ ਜੰਗਲਾਤਾਂ ਜੰਗਲਾਤ ਵਾਲੇ ਨੇ ਲਵਾਇਆ ਨਹਿਰਾਂ ਦੇ ਨਾਲ ਲਵਾਇਆ ਉਹ ਨਾਲ ਹਰ ਚੱਕ ਦੇ ਵਿੱਚ 2 ਮਰਬੇ ਜੰਗਲਾਤ ਆ। 50-50 ਏਕੜ ਦਾ ਰਕਬਾ ਹੈਗਾ। ਰਕਬਾ ਹੈਗਾ। ਇਹਨਾਂ ਰਕਬੇ ਦੇ ਵਿੱਚ ਉਹ ਲਾਉਂਦੇ ਸੀ ਲਿਆ ਕੇ। ਉਹਨਾਂ ਕੋਲ ਫਿਰ ਫੜ ਫੋੜਨੀਆਂ, ਕਿਸੇ ਕੋਲ 10 ਫੜ ਲਈ, ਕਿਸੇ ਨੇ 20 ਫੜ ਲਈ। ਪਹਿਲੇ ਤਾਂ ਖਾਲਿਆਂ ਦੇ ਬੰਦੇ ਤੇ ਘਾਹ ਵੀ ਨਹੀਂ ਸੀ ਹੁੰਦਾ, ਤੇ ਕਹਿੰਦੇ ਕਿੱਦਾਂ ਦਾ ਕੰਮ ਸੀ। ਘਾਹ ਤਾਂ ਘਰ ਹੈ, ਪਾਣੀ ਲਾਉਣ ਜਾਣਾ ਨਾ, ਜੇ ਹਵਾ ਚੱਲ ਪਈ ਤਾਂ ਫਿਰ ਨਾਲੋਂ ਮਿਰਚੀ ਕੱਢ ਕੇ ਪਾਸੇ ਰੱਖਣੀ ਤਾਂ ਪਾਣੀ ਲਾਉਣਾ, ਨਹੀਂ ਤਾਂ ਕਾਲਾ ਬਸ ਖਤਮ। ਕਹਿੰਦੇ ਲੋਕ ਜਾਨਵਰ ਕਹਿੰਦੇ ਪਰਿੰਦੇ ਲਿਆ ਕੇ ਛੱਡਦੇ ਸੀ। ਕਈ ਲੋਕ ਮੈਨੂੰ ਦੱਸਿਆ ਵੀ ਕਾਂ ਲਿਆ ਕੇ ਉਧਰੋਂ ਛੱਡੇ, ਕਈਆਂ ਨੇ ਕਾਂ ਨਹੀਂ ਸੀ ਲੱਭਦਾ। ਇੱਥੇ ਕੋਈ ਜਾਨਵਰ ਨਹੀਂ ਸੀ। ਸਿਰਫ ਜਦੋਂ ਮੈਂ ਸੰਨ 56 ਦੇ ਵਿੱਚ ਆਇਆ, ਸਿਰਫ ਇੱਕ ਚਿੜੀ ਜਿਹੜੀ ਛੋਟੀ ਘਰ ਵਾਲੀ ਹੁੰਦੀ, ਇਹ ਚਿੜੀ ਜਾਨਵਰ ਇੱਥੇ ਹੈ ਸੀ, ਬਾਕੀ ਕੋਈ ਜਾਨਵਰ ਨਹੀਂ ਸੀ। ਕੋਈ ਜਾਨਵਰ ਦਿਖਣੇ ਲੱਭਦਾ ਨਹੀਂ ਸੀ। ਫਿਰ ਸਾਡੇ ਥੋੜੇ ਟਾਈਮ ਦੇ ਪਿੱਛੋਂ ਇਹ ਕੱਬੇ ਆ ਗਏ 2। ਅੱਛਾ, ਕਾਂ ਆ ਗਿਆ 2 ਵੱਡੇ ਕਾਂ ਆ ਗਏ, ਉਹ ਪਹਾੜੀ ਕਾਂ ਉਹ ਆ ਗਏ। ਫਿਰ ਉਹਨਾਂ ਦੇ ਆਉਣ ਤੋਂ ਪਿੱਛੇ ਫਿਰ ਛੋਟੇ ਕਾਂ ਆ ਗਏ। ਫਿਰ ਮੈਂ ਰੋਟੀ ਖਾਂਦਾ ਹੋਣਾ ਨਾ, ਉਹਨਾਂ ਨੇ 2 ਕਿਤੇ ਆਣ ਕੇ ਕੋਲ ਬਾਈ, ਮੈਂ ਉਹਨਾਂ ਨੂੰ ਰੋਟੀ ਪਾਉਣੀ। ਉਹ ਰੋਟੀ ਮਾਏ ਕਿ ਜਾਲਾ ਉੱਤੇ ਮੁਰੱਬੇ ਜੀ, ਫਿਰ ਉਹਨਾਂ ਨੇ ਆਂਦੇ ਜਿਹੜੇ ਵਿੱਚ ਕੰਮ, ਬਾਕੀ ਉਹ ਪਾਸੇ ਵੀ ਆਏ ਆਲੇ ਵੀ ਆਉਣ ਲੱਗ ਯਾ ਇੱਥੇ ਜਾਨ ਬੰਦਾ ਸੀ ਲੁੰਬੜੀ ਦਾ। ਲੁੰਬੜੀ ਸੀਗੀ ਪਹਿਲਾਂ ਇੱਥੇ। ਤਿੱਤਰ ਬਟੇਰਾ, ਇਹ ਜਾਨਵਰ ਇੱਥੇ ਹੈਗੇ ਸੀਗੇ। ਤਿੱਤਰ ਤਾਂ ਜਿਹੜੇ ਉਹ ਆਮ ਸੀ। ਜਿਹੜਾ ਫਿਰ ਨਿੱਕੀਆਂ ਝਾੜੀਆਂ ਜਿਹੀਆਂ ਹੋ ਗਈਆਂ ਨਾ, ਸਾਡੇ ਲੋਕਾਂ ਨੇ ਲਾਈਆਂ 7-7 6 ਮਹੀਨੇ ਝਾੜੀਆਂ, ਤੇ ਉਹਨਾਂ ਨੇ ਰਾਤ ਨੂੰ ਬੈਠ ਕੇ ਅੰਦਰ ਝਾੜੀਆਂ ਦੇ ਵਿੱਚ ਬੈਠੀਆਂ ਹੋਣਾ, ਫਿਰ ਦੇਖਣਾ ਉਹਨਾਂ ਨੂੰ। ਝਾੜੀਆਂ ਸ਼ਾਇਦ ਪਹਿਲੇ ਵੀ ਹੋਣ, ਜਦੋਂ ਮਸ਼ੀਨਰੀ ਆਈ ਆ ਉਹਨੇ ਟਿੱਬੇ ਟੁੱਬੇ ਚੱਕ ਤੇ ਪੱਧਰੇ ਕੀਤੇ, ਫਿਰ ਉਹ ਝਾੜੀ ਇੱਥੇ ਹੋਰ ਸਾਡੇ ਇਲਾਕੇ ਦੇ ਵਿੱਚ ਨਾ ਹੋਰ ਕਿਸੇ ਕਿਸਮ ਦੀ ਝਾੜੀ ਹੈ ਨਹੀਂ ਸੀ। 2 ਕਿਸਮ ਦੀਆਂ ਬੂਟੀਆਂ ਸੀ। ਇੱਕ ਉਹਨੇ ਸੱਦਦੇ ਸੀ ਖੇਪ ਜਾਲਾ ਲਿਆਇਆ, ਉਹ ਵਾਵਾ ਉਹਨਾਂ ਖਲਾਰ ਕੀਤੇ ਉਹਨੇ ਮੰਜੇ ਦੀ ਜਗ੍ਹਾ ਦੇ ਵਿੱਚ। ਉਹਨੂੰ ਜਦੋਂ ਚੱਕ ਕੇ ਨਾ, ਇਹ ਜੜ ਨੂੰ ਟੱਕ ਮਾਰਨਾ ਚਾਹੀਦਾ। ਜਦ ਤੱਕ ਕਹੀਦਾ ਮਾਰਨਾ, ਉੱਥੇ ਬਾਜੀ ਚੜ੍ਹੇ 2-2 ਸੱਪ ਵੀ ਨਿਕਲਣੇ।
ਇਹ ਤਾਂ ਪਹਿਲੇ ਟੱਕ ਨਾਲੇ ਕੱਟੀ ਗਏ ਤੇ ਕੱਟੀ ਗਏ, ਨਹੀਂ ਤਾਂ ਫੇਰ ਉਹਨੇ ਨਾ ਛੇਤੀ ਕਾਟੀ ਨਹੀਂ ਹੋਣਾ, ਸੀੜੀ ਹੋਣੀ ਜਿਹੜੀ ਹੁਣ ਬਸ ਫਿਰ ਜਾਂ ਇੱਕ ਫੁੱਲਾਂ ਦੀ ਵਾਲੀ ਬੂਟੀ ਜਿਹੀ ਹੈ ਨਾ ਲਾਣੀ ਸਾਦਿਆਂ ਨੂੰ, ਇਹਦੀ ਇੱਕ ਲਾਣਾ ਬਾਅਦ ਦੋ ਤਿੰਨ ਬੂਟੀਆਂ ਸੀਗੀਆਂ, ਬਾਕੀ ਦੀਆਂ ਬੂਟੀਆਂ ਏਡੀਆਂ ਨਹੀਂ ਸੀ ਖਤਰਨਾਕ। ਇਹ ਜਿਹੜੀ ਖਿੱਪ ਸੀ ਇਹਨਾਂ ਦੀ ਇਹ ਖਤਰਨਾਕ ਸੀ ਕਿ ਇਹਦੇ ਥੱਲੇ ਸੱਪ ਲਾਜ਼ਮੀ ਨਿਕਲਦੇ ਸੀ। ਸਾਰੇ ਜੋ ਬਾਗ ਹੋ ਗਿਆ ਜੀ। ਅੱਛਾ ਇਹ ਦੱਸੋ, ਹੁਣ ਅਸੀਂ ਇੱਥੇ ਦੀਆਂ ਵੀ ਗੱਲਾਂ ਕੀਤੀਆਂ ਚੀਚਾ ਬਾਬੀ ਦੀਆਂ, ਵੀ ਕੋਈ ਆਪਣੇ ਪਿੰਡਾਂ ਨੂੰ ਤੁਹਾਡੇ ਵਿੱਚੋਂ ਕੋਈ ਬੰਦਾ ਕਦੀ ਹਿੰਦੁਸਤਾਨ ਗਿਆ ਵੀ ਮੈਂ ਪਤਾ ਕਰਕੇ ਆਵਾਂ? ਕੋਈ ਨਹੀਂ, ਕੋਈ ਉਧਰੋਂ ਵੀ ਕਦੀ ਕੋਈ ਨਹੀਂ ਆਇਆ? ਨਾ ਹਾਂ, ਕੋਈ ਬੰਦਾ ਰਹਿ ਤਾਂ ਨਹੀਂ ਸੀ ਗਿਆ ਆਪਣੇ ਪਿੰਡ ਦਾ? ਆਪਣੇ ਪਿੰਡ ਦਾ ਕੋਈ ਬੰਦਾ ਨਹੀਂ ਦਿਖਾ, ਜਿੰਦਾ ਰਹਿ ਗਿਆ? ਨਹੀਂ ਕੋਈ ਨਹੀਂ ਸੀ ਬੰਦਾ, ਕੋਈ ਨਹੀਂ ਦਿਖਾ ਪਿੱਛੇ। ਤੇ ਨਾ ਹੀ ਸਾਡਾ ਇਹੋ ਜਿਹਾ ਕੰਮ ਸੀ ਪਿੱਛੇ ਜਾਣਾ। ਹਾਂ ਵੀ ਸਾਰਾ ਪਿੰਡ ਦਾ ਆ ਗਿਆ, ਕਿਉਂਕਿ ਦੁਸ਼ਮਣੀ ਤਾਂ ਬਣ ਗਈ, ਦੁਸ਼ਮਣੀ ਤਾਂ ਬਣ ਗਈ, ਹੁਣ ਅਸੀਂ ਜਾਣਾ ਕਿਹਦੇ ਕੋਲ ਨੂੰ? ਬਸ ਇਸ ਬਾਤ ਨਾ ਸਾਡੇ ਚੱਕਰ ਚ ਕੋਈ ਨਹੀਂ ਗਿਆ। ਇੱਥੇ 9 ਚ 8 ਚ ਜਾਂ 45 ਦੇ ਵਿੱਚ ਕੋਈ ਪਿਛਲੇ ਜਿਹੜੇ ਇੱਥੇ ਬੈਠੇ ਸੀ ਲੋਕ ਹਿੰਦੂ ਸਿੱਖ, ਇਹਨਾਂ ਚ ਕੋਈ ਰਹਿ ਤਾਂ ਨਹੀਂ ਪਿਆ ਬੰਦਾ? ਕੋਈ ਰਹਿ ਗਿਆ ਇੱਥੇ ਕੋਈ ਨਹੀਂ ਰਿਹਾ, ਇਹ ਵੀ ਸਭ ਚਲੇ ਗਏ? ਇੱਥੇ ਪਹਿਲਾਂ ਚੂੜੇ ਰਹੇ ਸੀਗੇ, ਚੂੜੇ ਰਹੇ ਸੀਗੇ ਕੋਈ ਤਾਂ। ਅੱਛਾ। ਉਹ ਚੂੜੇ ਵੀ ਜਦੋਂ ਅਸੀਂ ਇੱਥੇ ਆ ਗਏ ਨਾ, ਹਾਂ। ਸਾਡੇ ਅੰਦਰ ਪਹਿਲਾਂ ਤਾਂ ਉਹਨਾਂ ਨੇ ਦੌਦਾ ਕਰਮੇ ਪੜ੍ਹ ਲਿਆ ਸੀ। ਅੱਛਾ ਅੱਛਾ। ਉਹ ਲੱਗ ਪਿਆ ਸੀ ਖਾਣ ਪੀਣ ਠੀਕ। ਆਵਾਮ ਦੇ ਨਾਲ ਮੁਸਲਮਾਨਾਂ ਦੇ। ਠੀਕ ਆ। ਉਹ ਮੁੜ ਕੇ ਸਾਡੇ ਦੇਖਦੇ ਆ ਤੇ ਉਹ ਰੱਖ ਕੇ ਕਾਇਆ ਵੀ ਜਿਹਦੇ ਜਾਣਾ ਚੱਲ ਪਈ, ਉਹ ਭੈਣ ਕੇ ਸਾਰੇ ਚੜ ਗਏ ਵਿੱਚ। ਉਹ ਮੌਕਾ ਹੁਣ ਚਲੀ ਗਿਆ, ਮੌਕਾ ਚਲੇ ਗਏ ਸਾਰੇ ਨਿਕਲ। ਸਹੀ ਹੈ। ਇੱਧਰ ਦੇ ਕੰਮ ਲਿਖੇ ਆ ਜਿਹੜਾ ਦਿਲ ਉਹ ਕਰਦਾ ਆਪਣੀ ਚਲੇ ਜਾਂਦਾ। ਆਪਣੀ ਜਾਨ ਬਚਾਉਣ ਦੇ ਮਾਰਿਆਂ ਨੇ ਉਦੋਂ ਮੁਸਲਮਾਨ ਬਣ ਗਏ, ਪੜਦਾ ਮੁਸਲਮਾਨ ਨੇ ਕਲਮਾ ਪੜ੍ਹ ਲਿਆ, ਪੜ੍ਹ ਗਿਆ ਦਾ ਲੱਗਿਆ, ਫਿਰ ਸਾਰੇ ਕਲਮੇ ਕੁਲਮੇ ਭੁੱਲ ਗਏ, ਨਿਕਲ ਚਲੇ। ਲੋ ਜੀ, ਬੜੀ ਸੋਹਣੀ ਤੁਹਾਡਾ ਮਹਿਫਲ ਹੋਈ, ਬਹੁਤ ਸੋਹਣੀਆਂ ਗੱਲਾਂ ਹੋਈਆਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਦੇ ਵਾਸਤੇ।